ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਪੰਜਾਬੀ ਰੇਡੀਓ ਯੂਐਸਏ ਨੂੰ ਇਸ ਵੇਲੇ ਤੁਸੀਂ ਏਐਮ ਐਫਐਮ ਸਟੇਸ਼ਨਸ ਦੇ ਨਾਲ ਰੇਡੀਓ ਸੈੱਟ ਤੇ ਨੈਟ ਤੇ ਮੋਬਾਈਲ ਐਪ ਤੇ ਇਹਦੇ ਨਾਲ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਵੀ ਸੁਣ ਰਹੇ ਹੋ, ਦੇਖ ਰਹੇ ਹੋ। ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਅੱਜ ਸਾਲ 2023 ਦੀ 13 ਜਨਵਰੀ ਹੈ ਤੇ ਦਿਨ ਸ਼ੁੱਕਰਵਾਰ ਹੈ। ਅੱਜ ਸ਼ੁੱਕਰਵਾਰ ਦੇ ਦਿਨ ਮਿੰਟੂ ਜੀ ਇੱਕ ਬ੍ਰੇਕ ਦੇ ਲਈ ਜਦੋਂ ਆਪਾਂ ਰੁਕਦੇ ਹਾਂ ਤੇ ਉਸ ਤੋਂ ਬਾਅਦ ਤੁਹਾਡੀਆਂ ਕਾਲਸ ਲਈਆਂ ਜਾਂਦੀਆਂ। ਬ੍ਰੇਕ ਦੇ ਲਈ ਜਦੋਂ ਆਪਾਂ ਰੁਕਾਂਗੇ ਤੇ ਅੱਜ ਵੀ ਤੁਸੀਂ ਆਪਣੀਆਂ ਕਾਲਸ ਕਰ ਸਕਦੇ ਹੋ। ਸਟੂਡੀਓ ਦੇ ਵਿੱਚ ਆਪਣਾ ਕਾਲ ਕਰਕੇ ਆਪਣਾ ਸਵਾਲ ਕਰ ਸਕਦੇ ਹੋ। ਸਟੂਡੀਓ ਦਾ ਨੰਬਰ ਹੈ 408 272 5200। ਖਬਰਾਂ ਤੇ ਚਰਚਾ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਮਿੰਟੂ ਗੁਰਸਰੀਆ ਜੀ। ਉਹਨਾਂ ਦਾ ਸਵਾਗਤ ਕਰਦੇ ਹਾਂ। ਪਹਿਲਾਂ ਫਿਰ ਕਰਾਂਗੇ ਕਿ ਅਹਿਮ ਖਬਰਾਂ ਤੇ ਚਰਚਾ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਲੈ ਸਕਦੇ ਹੋ। ਕਵਰਡ ਕੈਲੀਫੋਰਨੀਆ ਤੇ ਵਾਮਾ ਕੇਅਰ ਬਾਬਤ ਅਮਰੀਕਾ ਭਰ ਦੇ ਵਿੱਚ ਸੇਵਾਵਾਂ ਦਿੰਦੇ ਨੇ। ਕਿਸੇ ਵੀ ਪਾਲਿਸੀ ਦੇ ਵਿੱਚ ਚੇਂਜ ਕਰਵਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਡਾਇਲ ਕਰੋ 408 272 2500। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਆਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ ਅਟਾਰਨੀ ਟਰਕੀਆਨਾ ਦੇ ਨਾਲ ਤੁਸੀਂ 415 909 0503 ਤੇ ਗੱਲ ਕਰ ਸਕਦੇ ਹੋ। ਜੀਕੇ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਹਰਨੇਕ ਸਿੰਘ ਪਾਬਲਾ ਇੰਡੀਅਨ ਕੰਜ਼ੀਰੈਂਟਰ, ਸਰਬਜੀਤ ਸਿੰਘ ਸ਼ੋਕਰ ਟਰਲਕ, ਜੀਐਨ ਲੂ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਹੈ ਸੈਂਟਰ ਨੀਲਾ ਦੀ ਨਿਮਾ ਸੋਤਾ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ 209 277 0113 ਤੇ। ਜੱਸੀ ਗਿੱਲ ਬੇਕਰਸਫੀਲਡ ਤੋਂ, ਬੂਟਾ ਸਿੰਘ ਰਾਣੀਪੁਰ ਫਰੈਜ਼ਨੋ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200। ਮਿੰਟੂ ਜੀ, ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰ ਲਈਏ ਪੰਜਾਬ ਸਰਕਾਰ ਤੋਂ ਤੇ ਨਾਲੇ ਲੋਹੜੀ ਤੋਂ। ਪੰਜਾਬ ਸਰਕਾਰ ਨੇ ਲੋਹੜੀ ਤੇ ਗਿਫਟ ਦਿੱਤਾ ਜੀ ਕੋਈ? ਹਾਂਜੀ ਹਾਂਜੀ, ਇਹਨਾਂ ਨੇ ਗਿਫਟ ਦਿੱਤਾ ਆ ਕਿ 6000 ਤੋਂ ਵੱਧ ਕੱਚੇ ਮੁਲਾਜ਼ਮ ਕਹਿੰਦੇ ਕਿ ਪੱਕੇ ਕਰ ਦੇਵਾਂਗੇ ਜੀ। ਤੇ ਹਾਲਾਂਕਿ ਵੇਖੋ ਗੱਲ ਇਹ ਆ ਕਿ ਚਲੋ ਕੁਛ ਨਾ ਕਰਨ ਦੇ ਨਾਲੋਂ ਕੁਛ ਤਾਂ ਕਰ ਰਹੇ ਬਿਹਤਰ ਆ। ਵੈਸੇ ਇੰਨਾ ਕੁਛ ਜਿਹੜਾ ਆਮ ਤੌਰ ਤੇ ਆਪਾਂ ਦੇਖਿਆ ਕਿ ਸਰਕਾਰਾਂ ਜਿਹੜੀਆਂ ਅਖੀਰਲੇ ਕੁ ਸਾਲ ਦੇ ਵਿੱਚ ਆ ਕੇ ਕਰਦੀਆਂ, ਰੁਜ਼ਗਾਰ ਦੇ ਖਾਸ ਮੁੱਦੇ ਤੇ ਆਪਾਂ ਜੇ ਗੱਲ ਕਰੀਏ ਤੇ ਇਹਨਾਂ ਨੇ ਕਮ ਸੇ ਕਮ ਕੁਛ ਪਿਛਲੀਆਂ ਚਾਹੇ ਭਰਤੀ ਪ੍ਰਕਿਰਿਆਵਾਂ ਸਹੀ, ਕੁਛ ਹੁਣ ਫੈਸਲੇ ਆਪਣੇ ਪੱਧਰ ਤੇ ਜੋ ਲਏ ਆ, ਚਲੋ ਥੋੜਾ ਬਹੁਤਾ ਜਿਹੜਾ ਰੇੜਿਆ ਤਾਂ ਅੱਛੀ ਗੱਲ ਹੈ। ਇਹਨਾਂ ਨੇ 6000 ਤੋਂ ਵੱਧ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਐਲਾਨ ਕੀਤਾ ਹੈ ਤੇ ਇਹਦੇ ਨਾਲ ਇੱਕ ਚੰਗੀ ਚੀਜ਼ ਹੈ। ਚਲੋ ਇਹ ਤਾਂ ਚੱਲਦਾ ਰਹਿਣਾ ਹੈ। ਵੈਸੇ ਤਾਂ ਵੇਖੀਏ ਤਾਂ ਹਾਲ ਦੀ ਘੜੀ ਵੇਖੋ ਕੁਛ ਧਰਨਾ ਲਾ ਕੇ ਵੀ ਬੈਠੇ ਨੇ। ਮੋਹਾਲੀ ਚ ਵੀ ਧਰਨਾ ਚੱਲ ਰਿਹਾ, 108 ਵਾਲਿਆਂ ਦਾ ਵੀ ਧਰਨਾ ਹੈ। ਉਹ ਵੀ ਕਹਿ ਰਹੇ ਨੇ ਕਿ ਸਾਨੂੰ ਰੈਗੂਲਰ ਕਰੋ, ਤਾਂ ਉਹ ਧਰਨੇ ਵੀ ਚੱਲ ਰਹੇ ਨੇ ਨਾਲ। ਪਰ ਇੱਕ ਹੋਰ ਅੱਜ ਦੇ ਦਿਨ ਇਹਨਾਂ ਨੇ ਵਧੀਆ ਪਹਿਲ ਕਦਮੀ ਕੀਤੀ ਹੈ ਕਿ ਜਿੱਦਾਂ ਲਾਇਬ੍ਰੇਰੀਆਂ ਸੀਗੀਆਂ ਸਕੂਲਾਂ ਦੇ ਵਿੱਚ ਪਹਿਲਾਂ, ਪਰ ਬਾਅਦ ਦੇ ਵਿੱਚ ਉਹਨਾਂ ਨੂੰ ਸੰਭਾਲਿਆ ਹੀ ਨਹੀਂ ਗਿਆ। ਆਮ ਤੌਰ ਤੇ ਮੈਂ ਆਪ ਆਪਣੀ ਜ਼ਿੰਦਗੀ ਦੀ ਪਹਿਲੀ ਕਿਤਾਬ ਉੱਡਣਾ ਸਿੱਖ ਮਿਲਖਾ ਸਿੰਘ, ਮੈਨੂੰ ਯਾਦ ਹੈ ਮੈਂ 6ਵੀਂ ਕਲਾਸ 'ਚ ਆਪਣੇ ਸਕੂਲ ਦੀ ਲਾਇਬ੍ਰੇਰੀ ਚੋਂ ਲੈ ਕੇ ਪੜ੍ਹੀ ਸੀ ਜੀ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਉਸ ਟਾਈਮ ਕਿਤਾਬਾਂ ਹੁੰਦੀਆਂ ਸਨ, ਪਰ ਬਾਅਦ ਦੇ ਵਿੱਚ ਕਿਸੇ ਨੇ ਸੰਭਾਲਿਆ ਹੀ ਨਹੀਂ ਉਸ ਲਾਇਬ੍ਰੇਰੀ ਕਲਚਰ ਨੂੰ। ਇਹ ਗੱਲ ਮੈਂ ਜੇ ਕਰ ਰਿਹਾ ਤਾਂ ਇਹ ਲਾ ਲਓ ਕਿ ਤਕਰੀਬਨ ਕੋਈ 90 ਦੇ ਦਹਾਕੇ ਦੀ ਗੱਲ ਹੋਏਗੀ। ਤਾਂ ਉਸ ਟਾਈਮ ਅੱਜ ਤੋਂ ਲਾ ਲਓ ਕਿ ਪਿਛਾਂ ਚਲੇ ਜਾਈਏ 30-35 ਸਾਲ, ਉਦੋਂ ਦੀ ਗੱਲ ਹੈ, 30-35 ਸਾਲ ਪਹਿਲਾਂ ਦੀ, ਕਿ ਉਸ ਟਾਈਮ ਇਹ ਕਲਚਰ ਸੀਗਾ ਸਾਡੇ ਹਨਾ। ਪਰ ਇੱਥੇ ਹੁਣ ਬਾਅਦ ਦੇ ਵਿੱਚ ਉਹ ਲਾਇਬ੍ਰੇਰੀਆਂ ਹੌਲੀ ਹੌਲੀ ਦਮ ਤੋੜ ਗਈਆਂ। ਉਹਦਾ ਕਾਰਨ ਇਹ ਸੀ ਕਿ ਨਾ ਤਾਂ ਲਾਇਬ੍ਰੇਰੀਅਨ ਪੱਕੇ ਕੀਤੇ ਗਏ, ਭਰਤੀ ਕੀਤੇ ਗਏ, ਨਾ ਹੀ ਕਿਤਾਬਾਂ ਕਦੇ ਦੁਬਾਰਾ ਮੰਗਾਈਆਂ ਗਈਆਂ। ਇਹਨਾਂ ਨੇ ਇਹ ਕੀਤਾ ਹੈ ਕਿ ਬਈ ਜੋ ਕਿਤਾਬਾਂ ਨੇ ਜਿਹੜੀਆਂ ਲਾਇਬ੍ਰੇਰੀ ਦੇ ਵਿੱਚ, ਉਹ ਕਹਿੰਦੇ ਆ ਕਿ ਚਾਹੇ ਪੰਜਾਬ ਦੇ ਇਤਿਹਾਸ ਮੁਤਲਕ, ਸੰਸਕ੍ਰਿਤੀ ਮੁਤਲਕ, ਭੂਗੋਲ ਮੁਤਲਕ, ਸਾਹਿਤ ਮੁਤਲਕ, ਜਾਂ ਇਹ ਸਾਰਾ ਕੁਛ ਹੈ ਜਿਹੜਾ ਇਹ ਨੈਸ਼ਨਲ ਬੁੱਕ ਟਰਸਟ ਤੋਂ 25% ਜਦਕਿ ਪ੍ਰਾਈਵੇਟ ਪਬਲਿਸ਼ਰਸ ਤੋਂ 40% ਡਿਸਕਾਊਂਟ ਤੋਂ ਖਰੀਦ ਜਿਹੜੀ ਆ ਉਹ ਕਰ ਲਈ ਜਾਵੇਗੀ। ਮਤਲਬ ਕਿ ਦੁਬਾਰਾ ਫਿਰ ਇਹਨਾਂ ਨੇ ਲਾਇਬ੍ਰੇਰੀ ਕਲਚਰ ਸਕੂਲਾਂ ਦੇ ਵਿੱਚ ਪ੍ਰਫੁੱਲਤ ਕਰਨ ਦਾ ਇੱਕ ਤਹਈਆ ਕੀਤਾ, ਤਰੱਦਦ ਕੀਤਾ ਹੈ। ਤੇ ਮੈਂ ਸਮਝਦਾ ਕਿ ਦੇਖੋ, ਜੇ ਇਸ ਕਾਰਜ ਵਾਸਤੇ ਇਹਨਾਂ ਨੇ ਜੋ ਐਲਾਨ ਕੀਤਾ ਹੈ ਕਿ ਅਸੀਂ 16.32 ਕਰੋੜ, ਮਤਲਬ ਕਿ 16 ਕਰੋੜ 32 ਲੱਖ ਰੁਪਈਆ ਜਿਹੜਾ ਜਾਰੀ ਕੀਤਾ ਹੈ, ਇਹਦੇ ਚ 5000 ਪ੍ਰਾਇਮਰੀ ਸਕੂਲ, 13,000 ਮਿਡਲ ਸਕੂਲ
ਤੇ ਇਸ ਤੋਂ ਇਲਾਵਾ ਹਾਈ ਸਕੂਲਾਂ ਦੀ ਜਿਹੜੀ ਤਾਦਾਦ ਹੈ ਜਾਂ ਸੀਨੀਅਰ ਸੈਕੰਡਰੀ ਸਕੂਲਾਂ ਦੀ ਤਾਦਾਦ ਹੈ, ਤਾਂ ਉਹਦੇ ਵਾਸਤੇ ਇਹਨਾਂ ਨੇ ਕਿਹਾ ਕਿ ਅਸੀਂ ਇਹ ਪੈਸੇ ਜਿਹੜੇ ਰੱਖੇ ਆ, ਜਿਵੇਂ ਮਤਲਬ ਪ੍ਰਾਇਮਰੀ ਸਕੂਲ ਵਾਸਤੇ 5000, ਮਿਡਲ ਵਾਸਤੇ 13000 ਆ ਗਿਆ, ਤੇ 15000 ਹਾਈ ਸਕੂਲ ਵਾਸਤੇ ਆ ਗਿਆ, ਤੇ ਸੀਨੀਅਰ ਸੈਕੰਡਰੀ ਸਕੂਲ ਵਾਸਤੇ 20000 ਕਿ ਇਹਨਾਂ ਦੇ ਨਾਲ ਤੁਸੀਂ ਕਿਤਾਬਾਂ ਲਿਆਓ। ਤਾਂ ਖੈਰ ਚਲੋ ਘੱਟੋ ਘੱਟ ਥੋੜੀਆਂ ਬਹੁਤੀਆਂ ਕਿਤਾਬਾਂ ਆਉਣਗੀਆਂ, ਕੋਈ ਬੱਚਿਆਂ ਨੂੰ ਮਾੜਾ ਮੋਟਾ ਇੱਧਰ ਲੜ ਲਾਇਆ ਜਾ ਸਕਦਾ। ਵੈਸੇ ਵੀ ਜੇ ਅਪੀਲ ਕੀਤੀ ਜਾਵੇ ਤਾਂ ਲੇਖਕ ਜਾਂ ਹੋਰ ਪਬਲਿਸ਼ਰ ਵੀ ਬਥੇਰੀਆਂ ਕਿਤਾਬਾਂ ਭੇਜ ਦਿਆ ਕਰਨਗੇ। ਕਿਤਾਬਾਂ ਦੀ ਕੋਈ ਕਿੱਲਤ ਨਹੀਂ, ਬਸ ਜ਼ਰੂਰਤ ਹੈ ਕਿ ਹੱਲਾ ਮਾਰਿਆ ਜਾਵੇ। ਸੋ ਲਾਇਬ੍ਰੇਰੀਆਂ ਦਾ ਬੁਰਾ ਹਾਲ ਹੈ, ਪੰਜਾਬ ਦੀਆਂ ਜਿਹੜੀਆਂ ਸਰਕਾਰੀ ਲਾਇਬ੍ਰੇਰੀਆਂ, ਜਿਹੜੀ ਸਭ ਤੋਂ ਸਾਡੀ ਵੱਡੀ ਲਾਇਬ੍ਰੇਰੀ ਆ ਪਟਿਆਲੇ ਦੇ ਵਿੱਚ, ਤਾਂ ਉਹਦਾ ਵੀ ਬਹੁਤ ਬੁਰਾ ਹਾਲ ਹੈ। ਇਹਦੇ ਤੇ ਮੈਂ ਕਈ ਵਾਰ ਸਟੋਰੀਆਂ ਕੀਤੀਆਂ, ਪਰ ਕੋਈ ਗੱਲ ਗੌਲ ਦਾ ਨਹੀਂ ਹੈ। ਤਾਂ ਇਹ ਆ ਕਿ ਇਹ ਸਾਰੀਆਂ ਜਿਹੜੀਆਂ ਲਾਇਬ੍ਰੇਰੀਆਂ ਇਹਨਾਂ ਨੂੰ ਸੰਭਾਲਣ ਦੀ ਜ਼ਰੂਰਤ ਹੈ, ਔਰ ਸਾਨੂੰ ਲਾਇਬ੍ਰੇਰੀ ਐਕਟ ਦੀ ਵੀ ਬਹੁਤ ਲੋੜ ਹੈ ਕਿ ਅਸੀਂ ਪਿੰਡ ਪਿੰਡ ਹੀ ਲਾਇਬ੍ਰੇਰੀ ਲੈ ਜਾਈਏ। ਅੱਛੀ ਗੱਲ ਹੈ, ਚੰਗੀ ਗੱਲ ਹੈ, ਇਹਨਾਂ ਨੇ ਚਲੋ ਥੋੜਾ ਬਹੁਤਾ ਕੁਛ ਨਾ ਕੁਛ ਤੇ ਕੀਤਾ ਹੈ ਇਸ ਮੁੱਦੇ ਤੇ। ਜੀ ਬਿਲਕੁਲ, ਲਾਇਬ੍ਰੇਰੀ ਕਲਚਰ ਹੋਣਾ ਚਾਹੀਦਾ, ਔਰ ਸਾਨੂੰ ਪਿੰਡਾਂ ਸਕੂਲਾਂ ਦੇ ਵਿੱਚ ਇਹ ਕਲਚਰ ਤੇ ਇੱਕ ਖੇਡ ਕਲਚਰ, ਜਿਵੇਂ ਮਿੰਟੂ ਜੀ ਤੁਸੀਂ ਜ਼ਿਕਰ ਕਰਦੇ ਹੁੰਦੇ, ਜੇ ਦੋਨੇ ਕਲਚਰ ਅਸੀਂ ਲਿਆਂਦੇ, ਦੁਬਾਰਾ ਪੁਨਰ ਸੁਰਜੀਤ ਕਰ ਲਏ, ਹਾਲੇ ਤਾਂ ਕਰਨ ਵਾਲੇ ਆ, ਪਰ ਜੇ ਬਚ ਜਾਾਂਗੇ ਅਸੀਂ। ਜੀ ਬਿਲਕੁਲ, ਇਹ ਦੋਵੇਂ ਚੀਜ਼ਾਂ ਦੀ ਜ਼ਰੂਰਤ ਹੁੰਦੀ ਹੈ ਕਿ ਸਰੀਰਕ ਤੇ ਬੌਧਿਕ ਵਿਕਾਸ ਜਿਹੜਾ ਸਾਡਾ ਹੁੰਦਾ ਹੈ, ਤਾਂ ਫਿਰ ਆਪੇ ਹੀ ਬੰਦਾ ਜਿਹੜਾ ਹੈ ਉਹ ਕਈ ਅਲਾਮਤਾਂ ਤੋਂ ਬਚਿਆ ਰਹਿੰਦਾ ਹੈ। ਜੀ ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ, ਤੇ ਗੱਲ ਕਰੀਏ ਭਾਰਤ ਜੋੜੋ ਯਾਤਰਾ ਦੇ ਅਗਲੇ ਪੜਾਅ ਦੀਆਂ ਕਾਂਗਰਸ ਨੇ ਕੀਤੀਆਂ ਤਿਆਰੀਆਂ, ਤੇ ਵੈਸੇ ਉਹ ਜਿਹੜਾ ਸਿਕਿਉਰਿਟੀ ਗਾਰਡ ਵਾਲੇ ਪ੍ਰਧਾਨ ਸਾਹਿਬ ਨੂੰ ਧੱਕੇ ਵੱਜੇ, ਉਹਦੀ ਚਰਚਾ ਵੀ ਖਾਸੀ ਰਹੀ। ਇਹ ਜਿਨ੍ਹਾਂ ਨੇ ਧੱਕੇ ਖਾ ਕੇ ਇੱਥੋਂ ਤੱਕ ਧੱਕੇ ਖਾਣ ਦਾ ਮੁਕਾਮ ਹਾਸਲ ਕੀਤਾ, ਉਹਨਾਂ ਨੂੰ 2 ਧੱਕੇ ਵੱਜ ਵੀ ਜਾਣਗੇ, ਕੁਛ ਨਹੀਂ। ਉਹ ਪ੍ਰਧਾਨ ਸਾਹਿਬ ਕਹਿੰਦੇ ਨੇ ਕਿ ਮੈਨੂੰ ਕਿਹੜਾ ਰਾਹੁਲ ਗਾਂਧੀ ਨੇ ਧੱਕਾ ਮਾਰਿਆ, ਵੀ ਸਿਕਿਉਰਿਟੀ ਗਾਰਡ ਨਹੀਂ ਮਾਰਿਆ, ਫਿਰ ਕੀ ਹੋ ਗਿਆ। ਤਾਂ ਇਹਨਾਂ ਨੂੰ ਕੋਈ ਪਰਵਾਹ ਨਹੀਂ ਹੁੰਦੀ, ਕਿਉਂਕਿ ਤੇ ਧੱਕੇ ਹੀ ਖਾ ਕੇ ਇੱਥੋਂ ਤੱਕ ਆਏ ਆ। ਇਲੈਕਸ਼ਨ ਹੋਏਗਾ ਤਦ ਵੀ ਧੱਕੇ ਖਾਣੇ ਇਹਨਾਂ ਨੇ, ਇਹ ਤਾਂ ਖਾਂਦੇ ਹੀ ਧੱਕੇ ਆ। ਇਹ ਧੱਕੇ ਖਾਂਦੇ ਆ। ਬਸ ਇੱਕ ਇਹ ਆ ਕਿ ਇਹ ਇਹੋ ਜਿਹੇ ਧੱਕੇ ਖਾਂਦੇ ਆ ਕਿ ਜਦੋਂ ਇਹ ਪਾਵਰ ਚ ਆ ਜਾਂਦੇ, ਫਿਰ ਲੋਕ ਇਹਨਾਂ ਦੇ ਮਗਰ ਧੱਕੇ ਖਾਂਦੇ। ਸਹੀ ਹੈ, ਕੋਈ ਗੱਲ ਨਹੀਂ, ਕੁਛ ਨਹੀਂ ਹੁੰਦਾ। ਲੋਕਾਂ ਦੇ ਜਦੋਂ ਇਹਨਾਂ ਦੇ ਕੋਈ ਹੁੰਦੇ ਪ੍ਰੋਗਰਾਮ, ਲੋਕਾਂ ਦੇ ਕਿਵੇਂ ਯਾਦ ਹੈ ਤੁਹਾਨੂੰ, ਇਲੈਕਸ਼ਨ ਸੀਗਾ, ਬਠਿੰਡੇ ਤੋਂ ਇਲੈਕਸ਼ਨ ਲੜ ਰਹੇ ਸੀਗੇ ਉਸ ਟਾਈਮ, ਇਹਨਾਂ ਦੇ ਸਾਹਮਣੇ ਇੱਕ ਪੱਤਰਕਾਰ ਨੂੰ ਕੁੱਟਿਆ ਗਿਆ ਸੀਗਾ, ਸਿੱਖ ਪੱਤਰਕਾਰ ਨੂੰ, ਸਵਾਲਾਂ ਦੇ ਸਿਰਫ ਜਵਾਬ ਲੈਣ ਵਾਸਤੇ। ਕੋਈ ਫਰਕ ਨਹੀਂ ਪੈਂਦਾ, ਕੋਈ ਧੱਕਾ ਵੱਜ ਗਿਆ, ਪ੍ਰੋਟੋਕਾਲ ਤੋੜੋਗੇ ਤੇ ਹੋਰ ਕੀ ਹੋਏਗਾ। ਪ੍ਰੋਟੋਕਾਲ ਤੋੜਿਆ, ਹੁਣ ਕੀ ਸ਼ਰਮਿੰਦਗੀ ਦੇ ਮਾਰੇ ਕੀ ਕਹਿਣਗੇ ਕਿ ਤੁਸੀਂ ਖੁਦ ਪ੍ਰੈਜ਼ੀਡੈਂਟ ਹੋ ਕੇ ਪ੍ਰੋਟੋਕਾਲ ਤੋੜ ਰਹੇ ਹੋ। ਅਰੇ ਭਾਈ, ਉਹ NSG ਵਾਲੇ ਜਿਹੜੇ ਹੁੰਦੇ ਨੇ, ਜਾਂ ਉਹ ਨਹੀਂ ਕਿਸੇ ਨੂੰ ਕੋਈ ਸਮਝਦੇ, ਉਹ ਤਾਂ ਵੱਖੀ ਚ ਐ ਹੂਰਾ ਮਾਰਦੇ ਹੁੰਦੇ ਆ ਕਿ ਪੱਤਰਕਾਰਾਂ ਦੀਆਂ ਚੀਕਾਂ ਕਢਾ ਦਿੰਦੇ, ਤੇ ਚੀਕਾਂ ਅੰਦਰ ਹੀ ਕੁੱਟਣੀਆਂ ਪੈਂਦੀਆਂ। ਜਦੋਂ PC ਹੋਵੇ, ਧੱਕਾ ਮੁੱਕੀ ਹੋਵੇ, ਮਾਰਦੇ ਨੇ ਜ਼ੋਰ ਨਾਲ ਹੂਰਾ। ਸੋ ਇਸ ਕਰਕੇ ਇਹ ਤੇ ਕੋਈ ਵੱਡੀ ਗੱਲ ਨਹੀਂ ਹੈ। ਪਰ ਇਹਨਾਂ ਦਾ ਜਿਹੜਾ ਦੇਖੋ ਭਾਰਤ ਜੋੜੋ ਯਾਤਰਾ ਦਾ ਮਾਹੌਲ ਹੈ, ਉਹ ਵਧੀਆ ਬਣਿਆ ਸੀਗਾ, ਐਵੇਂ ਕਹੀਏ, ਪਰ 1-2 ਚੀਜ਼ਾਂ ਨੇ ਵਿਗਾੜਿਆ। ਜਿਵੇਂ ਪ੍ਰਤਾਪ ਸਿੰਘ ਬਾਜਵਾ ਨੂੰ ਆਵਾਜ਼ਾਂ ਮਾਰੀਆਂ ਤੇ ਉਹ ਆਇਆ ਹੀ ਨਹੀਂ, ਆਵਾਜ਼ਾਂ ਮਾਰੀਆਂ, ਬੁਲਾਇਆ ਕਈ ਵਾਰ ਮੈਂ, ਤੇ ਕਿਸੇ ਨੇ ਮੇਰੀ ਗੱਲ ਹੀ ਨਾ ਸੁਣੀ। ਰਾਹੁਲ ਗਾਂਧੀ ਵੀ ਕਹੀ ਜਾਂਦਾ ਸੀ ਕਿ ਲਿਆਓ ਬਾਜਵਾ ਸਾਹਿਬ ਨੂੰ, ਉਹ ਮਾੜਾ ਸੀ। ਫਿਰ ਇੱਥੇ ਸਮਰਾਲਾ ਚੌਂਕ ਦੇ ਵਿੱਚ ਜਦੋਂ ਲੁਧਿਆਣੇ ਵੜਨਾ ਸੀਗਾ, ਤੇ ਉੱਥੇ ਇਹਨਾਂ ਦੇ ਵਰਕਰ ਇੱਕ ਦੂਜੇ ਨੂੰ ਛਤਰੋ ਛਤਰੀ, ਗਾਲੋ ਗਾਲੀ, ਇਹ ਚੋਰ ਆ, ਉਹ ਚੋਰ ਆ, ਬੁਰਾ ਤਮਾਸ਼ਾ ਉੱਥੇ ਹੋਇਆ। ਮਤਲਬ ਕਿ ਮੈਨੂੰ ਲੱਗਦਾ ਕਿ ਇਹਨਾਂ ਨੂੰ ਜੋੜਦਿਆਂ ਫੈਵੀਕੁਲ ਮੁੱਕ ਜਾਣਾ ਰਾਹੁਲ ਗਾਂਧੀ ਕੋਲ, ਜਿਹੜਾ ਜੋੜਨ ਵਾਲਾ ਹੈ। ਇਹ ਪੱਕਾ ਜੋੜ ਪੈਣਾ ਹੀ ਨਹੀਂ ਇਹਨਾਂ ਦਾ ਕਾਂਗਰਸੀਆਂ ਦਾ, ਤੇ ਲੜਦੇ ਰਹਿੰਦੇ ਨੇ। ਤਾਂ ਗੱਲ ਇਹ ਆ ਕਿ ਹੁਣ ਦੇਖੋ ਬ੍ਰੇਕ ਹੋ ਗਿਆ ਸੀਗਾ, 2 ਦਿਨ ਯਾਤਰਾ ਤੁਰੀ, ਫਿਰ ਇੱਕ ਬ੍ਰੇਕ। ਹਾਲਾਂਕਿ ਸ਼ਰਦ ਯਾਦਵ, ਉਹਨਾਂ ਦਾ ਇੰਤਕਾਲ ਹੋ ਗਿਆ, ਉੱਥੇ ਰਾਹੁਲ ਗਾਂਧੀ ਅੱਜ ਵਿਖਾਈ ਦਿੱਤੇ। ਪਰ ਇਹਨਾਂ ਨੇ ਕਿਹਾ ਕਿ ਲੋਹੜੀ ਕਰਕੇ ਅਸੀਂ ਬ੍ਰੇਕ ਲਈ ਹੈ, ਪਰ ਕੁਝ ਸੋਰਸਸ ਇਹ ਵੀ ਕਹਿੰਦੇ ਆ ਕਿ ਪ੍ਰਿਯੰਕਾ ਗਾਂਧੀ ਦਾ ਬਰਥਡੇ ਸੀ, ਉਹ ਮਨਾਉਣ ਗਏ, ਹੁਣ ਆ ਜਾਣਗੇ। ਅੱਜ ਇਹਨਾਂ ਨੇ ਦੁਆਬੇ ਦੀਆਂ ਤਿਆਰੀਆਂ ਕਰ ਲਈਆਂ। ਦੁਆਬੇ ਦੇ ਵਿੱਚ ਇਹ ਭਾਰਤ ਜੋੜੋ ਯਾਤਰਾ ਜਿਹੜੀ ਉਹ ਦਾਖਲ ਹੋਣ ਜਾਏਗੀ, ਤੇ ਜਦੋਂ ਹੋਣ ਜਾਏਗੀ ਤਾਂ ਉਸ ਤੋਂ ਪਹਿਲਾਂ ਇਹ ਸਾਰੀਆਂ ਤਿਆਰੀਆਂ ਦਾ ਜਾਇਜ਼ਾ ਲੈ ਰਹੇ ਸਨ। ਇੱਕ ਵੈਸੇ ਗੱਲ ਜਿਹੜੀ ਸੋਚਣ ਵਾਲੀ ਹੈ ਕਿ ਧੱਕੇ ਤੇ ਚਲੋ ਇਹ ਖਾਣ ਡਏ ਆ, ਪਰ ਗੱਲ ਇਹ ਆ ਕਿ ਆਂਦੇ ਹੁੰਦੇ ਆ ਕਿ ਅਕਲ ਬਦਾਮ ਖਾਣ ਨਾਲ ਨਹੀਂ ਆਉਂਦੀ, ਅਕਲ ਧੱਕੇ ਖਾਣ ਨਾਲ ਆਉਂਦੀ ਹੈ। ਮੈਨੂੰ ਲੱਗਦਾ ਇਹਨਾਂ ਨੂੰ ਦੋਨੇ ਚੀਜ਼ਾਂ ਖਾਣ ਨਾਲ, ਬਦਾਮ ਵੀ ਬੜੇ ਚਰਦੇ ਨੇ ਤੇ ਧੱਕੇ ਵੀ ਬੜੇ ਖਾਂਦੇ ਨੇ। ਅਕਲ ਇਹਨਾਂ ਨੂੰ ਤਾਂ ਵੀ ਨਹੀਂ ਆ ਰਹੀ। ਕਿ ਦੇਖੋ ਗੱਲ ਕੀ ਹੈ ਕਿ
ਜੇ ਤੁਸੀਂ ਦੇਖੋ ਕਿ ਮਾਲਵਾ ਦਾ ਬਹੁਤ ਵੱਡਾ ਹਿੱਸਾ ਤੇ ਛੱਡ ਚੱਲੇ ਨੇ। ਜੀ ਜੀ ਬਿਲਕੁਲ, ਇਹ ਬਹੁਤ ਵੱਡਾ ਸਵਾਲ ਹੈ, ਮਾਲਵੇ ਦਾ ਹਿੱਸਾ ਛੱਡ ਚੱਲੇ ਨੇ। ਫਿਰ ਇਹ ਆ ਕਿ ਮਤਲਬ ਬਹੁਤ ਸਾਰੇ ਲੀਡਰ ਜਿਹੜੇ ਆ ਉਹਨਾਂ ਦੀਆਂ ਹੋਰਡਿੰਗਸ ਤੋਂ ਤਸਵੀਰਾਂ ਨਹੀਂ ਮਤਲਬ ਕਿ ਲਾਈਆਂ ਜਾ ਰਹੀਆਂ, ਉਹ ਗਾਇਬ ਨੇ ਜੀ। ਬਹੁਤ ਵੱਡੇ ਲੀਡਰ, ਨਾ ਚੰਨੀ ਨਾ ਸਿੱਧੂ, ਐਸੇ ਲੀਡਰ ਜਿਹੜੇ ਨੇ ਕੁਝ ਉਹ ਮਤਲਬ ਕਿ ਦੇਖੇ ਜਾ ਸਕਦੇ ਆ। ਤਾਂ ਇਹ ਜੋ ਕੁਝ ਚੱਲਦਾ ਹੈ ਇਹ ਠੀਕ ਨਹੀਂ ਹੈ। ਭਾਰਤ ਜੋੜੋ ਤਦ ਹੀ ਫਾਇਦਾ ਨਾ ਕਿ ਜੇ ਤੁਸੀਂ ਖੁਦ ਜੋੜੋਗੇ ਜੀ, ਖੁਦ ਜੋੜੋਗੇ। ਮੈਂ ਉਹੀ ਕਹਿ ਰਿਹਾ ਕਿ ਹਾਲੇ ਖੁਦ ਦਾ ਜੁੜਨਾ ਬਾਕੀ ਹੈ, ਭਾਰਤ ਨੂੰ ਜੋੜਨ ਦਾ ਯਤਨ ਜਾਰੀ ਹੈ ਜੀ। ਤੇ ਗੱਲ ਕਰੀਏ ਅਫਸਰਸ਼ਾਹੀ ਦੀ ਮਿੰਟੂ ਜੀ, ਪੰਜਾਬ ਦੀ ਇੱਕ ਹੋਰ ਆਈਐਸ ਤੇ ਗਾਜ਼ ਡਿੱਗੀ ਹੈ ਜੀ। ਦੇਖੋ ਇਹ ਬੀਬੀ ਆ ਆਈਐਸ ਅਫਸਰ, ਇਹਨੂੰ ਤਲਬ ਕੀਤਾ ਗਿਆ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵੱਲੋਂ। ਪੰਜਾਬ ਸਟੇਟ ਵੇਅਰ ਹਾਊਸਿੰਗ ਕਾਰਪੋਰੇਸ਼ਨ ਚੰਡੀਗੜ੍ਹ ਦੇ ਜਿਹੜੇ ਮੈਨੇਜਿੰਗ ਡਾਇਰੈਕਟਰ ਨੇ ਆਈਐਸ ਬੀਬੀ ਕੇਪੀ ਬਰਾੜ, ਕਮਲਪ੍ਰੀਤ ਬਰਾੜ, ਇਹਨਾਂ ਨੂੰ ਨਿੱਜੀ ਤੌਰ ਤੇ ਹਾਈ ਕੋਰਟ ਦੇ ਵਿੱਚ ਪੇਸ਼ ਹੋਣ ਦੇ ਹੁਕਮ ਦਿੱਤੇ ਗਏ। ਕਾਰਪੋਰੇਸ਼ਨ ਚੰਡੀਗੜ੍ਹ ਦੇ ਕੋਈ ਮ੍ਰਿਤਕ ਕਰਮਚਾਰੀ ਦੀ ਪਤਨੀ ਹੈ ਰਾਧਾ ਰਾਣੀ, ਉਹਦੇ ਵੱਲੋਂ ਇੱਕ ਪਟੀਸ਼ਨ ਦਾਇਰ ਕੀਤੀ ਗਈ ਸੀਗੀ ਜਿਹੜੀ ਕਿ ਅਵਗਿਆ ਦੀ ਪਟੀਸ਼ਨ ਆ। ਇਸ ਮਾਮਲੇ ਦੇ ਵਿੱਚ ਹੁਣ ਸੁਣਵਾਈ ਜਿਹੜੀ ਆ ਉਹ 26 ਅਪ੍ਰੈਲ ਨੂੰ ਹੋਏਗੀ। ਮਤਲਬ ਕਿ ਕੋਈ ਪੈਨਸ਼ਨ ਵਗੈਰਾ ਦਾ ਕੇਸ ਸੀਗਾ ਜਿਹਦੇ ਚ ਪਹਿਲਾਂ ਹੀ ਆਰਡਰ ਹੋ ਚੁੱਕੇ ਸੀ, ਸਾਰਾ ਕੁਝ ਹੋ ਚੁੱਕਾ ਸੀਗਾ। ਇਸ ਬੀਬੀ ਨੇ ਉਹਨਾਂ ਆਰਡਰਾਂ ਨੂੰ ਕਹਿ ਲਓ ਕਿ ਲਾਗੂ ਨਹੀਂ ਕੀਤਾ, ਅਮਲ ਚ ਨਹੀਂ ਲਿਆਂਦਾ, ਤੇ ਜਿਹਦੇ ਕਰਕੇ ਹੁਣ ਤੁਸੀਂ ਵੇਖੋ ਕਿ ਇਹਨਾਂ ਨੂੰ ਖੁਦ ਤਲਬ ਕੀਤਾ ਗਿਆ। ਇਹ ਆਪਣੇ ਆਪ ਦੇ ਵਿੱਚ ਬੜੇ ਵੱਡੇ ਸਵਾਲ ਹੈ ਕਿ ਆਈਐਸ ਹੋ ਕੇ ਜਦੋਂ ਤੁਸੀਂ ਅਦਾਲਤਾਂ ਦੇ ਹੁਕਮਾਂ ਦੀ ਤਾਮੀਲ ਨਹੀਂ ਕਰੋਗੇ ਤਾਂ ਫਿਰ ਇਸ ਤਰ੍ਹਾਂ ਦੀਆਂ ਗਾਜ਼ਾਂ ਤੇ ਡਿੱਗਣਗੀਆਂ। ਵੈਸੇ ਪੀਸੀਐਸ ਤਾਂ ਸਿਆਣੇ ਬਣ ਗਏ ਨੇ ਸਾਡੇ ਪੰਜਾਬ ਸਿਵਲ ਸਰਵਿਸ ਵਾਲੇ, ਉਹ ਤਾਂ ਕਹਿੰਦੇ ਕੋਈ ਗੱਲ ਨਹੀਂ ਵੀਰੇ, ਜੇ ਕੋਈ ਤਕਲੀਫ ਹੋਈ ਹੈ ਤੇ ਸ਼ਨੀ ਐਤਵਾਰ ਵੀ ਕੰਮ ਕਰਕੇ ਤੇ ਆਪਾਂ ਕਸਰ ਕੱਢ ਦੇਂਗੇ, ਨਾਰਾਜ਼ ਨਹੀਂ ਹੋਣਾ। ਨਾ 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 ਵੀਰੇ, ਕਹਿੰਦੇ ਵੀ ਗਾਲ ਨਹੀਂ ਕੱਢਣੀ ਬਸ ਜੀ ਜੀ। ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ, ਤੇ ਗੱਲ ਕਰੀਏ ਦਿਲਪ੍ਰੀਤ ਬਾਬੇ ਦੀ। ਰੂਪਨਗਰ ਪੁਲਿਸ ਨੇ ਹੁਣ ਪ੍ਰੋਟੈਕਸ਼ਨ ਵਾਰੰਟ ਤੇ ਲਿਆਂਦਾ ਜੀ। ਹਾਂਜੀ ਦੇਖੋ, ਇਹ ਕੋਈ ਜਾਣਕਾਰੀ ਮਿਲੀ ਨਹੀਂ ਹੈ ਕਿ ਇਹਨੂੰ ਤਾਂ ਤਿਹਾੜ ਚ ਭੇਜ ਦਿੱਤਾ ਸੀਗਾ, ਜਿੰਨਾ ਕੁ ਮੈਨੂੰ ਯਾਦ ਹੈ। ਤਿਹਾੜ ਦੇ ਵਿੱਚੋਂ ਕਿਉਂ ਲੈ ਕੇ ਆਏ ਨੇ ਪ੍ਰੋਡਕਸ਼ਨ ਵਾਰੰਟ ਦੇ ਵਿੱਚ? ਹਾਲਾਂਕਿ ਇੱਕ ਲੋਕਲ ਰਿਪੋਰਟ ਦੇ ਵਿੱਚੋਂ ਗੱਲ ਨਿਕਲੀ ਹੈ, ਮੈਂ ਉੱਥੋਂ ਦੀ ਵੈਬਸਾਈਟ ਦੇਖ ਰਿਹਾ ਸੀ ਉਹਨਾਂ ਦਾ ਪੇਜ, ਤੇ ਉਹਨਾਂ ਨੇ ਜ਼ਰੂਰ ਥੋੜਾ ਜਿਹਾ ਇਸ਼ਾਰਾ ਕੀਤਾ ਹੈ ਕਿ ਦਰਅਸਲ ਇੱਕ 13 ਕਤਲकांड ਹੋਇਆ ਸੀਗਾ, ਤਾਂ ਉਸ ਮਾਮਲੇ 'ਚ ਸ਼ਾਇਦ ਇਹਨੂੰ ਲਿਆਂਦਾ ਗਿਆ ਹੈ। ਪਰ 2-3 ਸਾਲ ਦਾ ਜੇ ਫੋਲੀਏ ਵਰਕਾ ਤੇ 13 ਕਤਲकांड ਰੋਪੜ ਦੇ ਵਿੱਚ ਬਸ ਫਿਰ ਇੱਕੋ ਹੀ ਹੋਇਆ ਹੈ। ਉਹ ਹੋਇਆ ਐਸਜੀਪੀਸੀ ਦੇ ਮੈਂਬਰ ਹੈ ਜਿਹੜੇ ਪਿੰਡਰ, ਉਹਨਾਂ ਦੇ ਫਾਰਮ ਹਾਊਸ ਤੇ ਜੀ। ਉਹ ਫਾਰਮ ਹਾਊਸ ਐਸਾ ਸੀਗਾ ਜਿੱਥੇ ਕੁਝ ਪ੍ਰਵਾਸੀ ਰਹਿੰਦੇ ਸਨ, ਤਾਂ ਇਹ ਕਿਹਾ ਗਿਆ ਸੀ ਉਸ ਟਾਈਮ ਕਿ ਬਈ ਇਹ ਇੱਕ ਪ੍ਰਵਾਸੀ ਸੀ ਸੁਖਦੇਵ ਨਾਂ ਦਾ ਬਿਹਾਰੀਆ, ਉਹ ਕਤਲ ਕਰਕੇ ਭੱਜ ਗਿਆ ਵਾ। ਹੁਣ ਜੇ ਇਸ ਖਬਰ ਨੂੰ, ਹਾਲਾਂਕਿ ਦੇਖੋ ਖਬਰਾਂ ਬਦਲਦੀਆਂ ਵੀ ਰਹਿੰਦੀਆਂ ਹੁੰਦੀਆਂ ਨੇ, ਉਹ ਗੁੰਜਾਇਸ਼ ਰਹਿੰਦੀ ਆ, ਪਰ ਸੰਕੇਤਕ ਤੌਰ ਤੇ ਇਹ ਚੀਜ਼ ਜਿਹੜੀ ਆ ਸਾਹਮਣੇ ਆਈ ਆ। ਵੈਸੇ ਅੱਜ ਮੱਖਣ ਕੰਗ ਹੱਤਿਆਕਾਂਡ ਦੇ ਵਿੱਚ ਵੀ ਪੀਸੀ ਕੀਤੀ ਗਈ ਹੈ ਪੁਲਿਸ ਵੱਲੋਂ। ਇਹਦੇ ਵਿੱਚ ਵੀ ਇਹਨਾਂ ਨੇ ਖੁਲਾਸਾ ਕੀਤਾ ਜੀ ਕਿ ਇਹਦੇ ਤੰਦ ਜਿਹੜੇ ਆ ਉਹ ਬਾਹਰਲੇ ਦੇਸ਼ਾਂ ਨਾਲ ਜੁੜੇ ਹੋਏ ਆ। ਔਰ ਕਮਾਲ ਦੀ ਗੱਲ ਹੈ ਕਿ ਪੁਲਿਸ ਨੇ ਇੱਥੇ ਕਹਿ ਦਿੱਤਾ ਆ, ਉਹ ਕਹਿੰਦੇ ਆ ਕਿ ਇਹ ਜਿਹੜੇ ਹਥਿਆਰ ਪ੍ਰੋਵਾਈਡ ਕਰਾਏ ਗਏ ਸੀ ਇਹ ਰਿੰਦੇ ਵੱਲੋਂ ਕਰਾਏ ਗਏ ਸੀ। ਤੇ ਕਮਾਲ ਦੀ ਗੱਲ ਆ ਕਿ ਜਿਹੜੇ ਮੀਡੀਆ 'ਚ ਖਬਰਾਂ ਲੱਗ ਰਹੀਆਂ, ਮੀਡੀਆ ਤਾਂ ਉਹਨੂੰ ਕਈ ਹਫ਼ਤੇ ਪਹਿਲੇ ਮਾਰ ਚੁੱਕਾ, ਰਿੰਦਾ ਤਾਂ ਮਰ ਗਿਆ ਜੀ। ਇਹਨਾਂ ਨੇ ਤਾਂ ਉਹਦਾ ਕੰਮ ਹੀ ਨਿਬੇੜ ਰੱਖਿਆ। ਸੋ ਸਮਝ ਨਹੀਂ ਆ ਰਹੀ, ਤਾਂ ਮੈਂ ਕਹਿ ਰਿਹਾ ਕਿ ਕੁਝ ਖਬਰਾਂ ਬਦਲ ਵੀ ਜਾਂਦੀਆਂ ਹੁੰਦੀਆਂ। ਸੋ ਇਸ ਕਰਕੇ ਅਸੀਂ ਤੇ ਉਸ ਹਿਸਾਬ ਨਾਲ ਕੋਸ਼ਿਸ਼ ਕਰਦੇ ਆ ਕਿ ਕੋਈ ਵੱਖਰੇ ਐਂਗਲ ਤੋਂ ਕੋਈ ਜਾਣਕਾਰੀ ਮਿਲ ਜਾਵੇ ਜਾਂ ਠੋਸ ਜਾਣਕਾਰੀ ਮਿਲ ਜਾਵੇ। ਤਾਂ ਇਹ ਆ ਸਾਰਾ ਕੁਝ ਕਿ ਹਾਲ ਦੀ ਘੜੀ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਬਦਲਦੀਆਂ ਰਹਿੰਦੀਆਂ। ਤੇ ਦੂਜੀ ਗੱਲ ਇਹ ਆ ਕਿ ਅੱਜ ਇੱਕ ਐਨਕਾਊਂਟਰ ਵੀ ਹੋਇਆ ਛੋਟਾ ਜਿਹਾ ਤਲਵੰਡੀ ਭਾਈ ਦੇ ਕੋਲ, ਉਹਦੇ 'ਚ ਵੀ ਇੱਕ ਗੈਂਗਸਟਰ ਜਿਹੜਾ ਕੋਈ ਗੁਰਪਿਆਰ ਨਾਮ ਦਾ, ਉਹ ਵੀ ਅਰੈਸਟ ਕੀਤਾ ਗਿਆ ਅੱਜ ਦੇ ਦਿਨ ਜੀ। ਆਪਾਂ ਦੱਸਦੇ ਚੱਲੀਏ ਆਪਣੇ ਸਰੋਤਿਆਂ ਨੂੰ ਕਿ ਦੋ ਅਹਿਮ ਖਬਰਾਂ ਤੇ ਆਪਾਂ ਚਰਚਾ ਕਰਨ ਤੋਂ ਬਾਅਦ ਉਸ ਤੋਂ ਬਾਅਦ ਬ੍ਰੇਕ ਦੇ ਲਈ ਰੁਕਾਂਗੇ ਤੇ ਬ੍ਰੇਕ ਤੋਂ ਪਾਰ ਤੁਹਾਡੇ ਸਵਾਲ ਲਏ ਜਾਣਗੇ। ਕਾਲ ਕਰਨ ਦੇ ਲਈ ਸਟੂਡੀਓ ਦਾ ਨੰਬਰ ਹੈ 408-272-5200। ਮਿੰਟੂ ਜੀ, ਦਿੱਲੀ ਦਾ ਰੁਖ ਕਰੀਏ। ਦਿੱਲੀ ਕੇਸ ਹਾਦਸਾ ਨਹੀਂ ਹੱਤਿਆ ਸੀ, ਇਹ ਉਹੀ ਕੇਸ ਜਿਹੜਾ ਸਕੂਟੀ ਵਾਲਾ ਕੁੜੀ ਦਾ ਐਕਸੀਡੈਂਟ ਹੋਇਆ ਸੀ? ਹਾਂਜੀ ਉਹੀ ਹੈ। ਉਹਦੇ 'ਚ ਕੀ ਹੈ ਕਿ ਹੋਮ ਮਿਨਿਸਟਰੀ ਨੇ ਹੁਣ ਹੁਕਮ ਦਿੱਤੇ ਸਨ ਕਿ ਇਹ ਮਾਮਲਾ ਜਿਹੜਾ ਉਹ 302 ਦਾ ਦਰਜ ਕਰੋ।
ਯਾਨੀ ਕਤਲ ਦਾ ਕਰੋ, ਪਹਿਲਾਂ ਜਿਹੜਾ ਸੀ ਉਹ ਗੈਰ ਇਰਾਦਤਨ ਕਤਲ ਦਾ ਸੀਗਾ। ਤਾਂ ਇਹਦੇ ਵਿੱਚ ਇੱਕ ਵੱਡੀ ਹੁਣ ਹੋਰ ਵੀ ਅਪਡੇਟ ਆ, ਜਿਹੜੀ ਕਿ 34-35 ਮਿੰਟ ਪਹਿਲਾਂ ਆਈ ਆ, ਕਿ 11 ਪੁਲਿਸ ਕਰਮਚਾਰੀਆਂ ਨੂੰ ਸਸਪੈਂਡ ਵੀ ਕੀਤਾ ਗਿਆ। ਇਹਦਾ ਮਤਲਬ ਇਹੋ ਆ ਕਿ ਜਿਹੜੇ ਲੋਕਾਂ ਨੇ ਉੱਥੇ ਬਹੁਤ ਅਣਗਹਿਲੀ ਵਰਤੀ, ਜਿਹੜੇ ਪੁਲਿਸ ਕਰਮੀਆਂ ਨੇ ਇੱਥੇ ਜੋ ਮਤਲਬ ਕਿ ਗੰਭੀਰਤਾ ਨਾਲ ਮਾਮਲਾ ਵੇਖਣ ਵਾਲਾ ਸੀ ਨਹੀਂ ਵੇਖਿਆ, ਜਾਂ ਕਿਤੇ ਵੀ ਡਿਊਟੀ ਜਿਹੜੀ ਆ ਉਹ ਚੱਜ ਨਾਲ ਨਹੀਂ ਨਿਭਾਈ, ਤਾਂ ਉਹ ਵੀ ਇਸ ਕੇਸ ਦੀ ਬਲੀ ਚੜ ਗਏ ਆ। ਤਾਂ ਦੇਖੋ ਇਹਦੇ ਵਿੱਚ ਕੀ ਆ ਕਿ ਹੁਣ ਜੇ ਆਪਾਂ ਮੁੱਢਲੇ ਤੌਰ ਤੇ ਇਸ ਚੀਜ਼ ਨੂੰ ਦੇਖੀਏ ਕਿ ਜਿਵੇਂ ਦਾਅਵਾ ਕੀਤਾ ਜਾ ਰਿਹਾ, ਹਾਲਾਂਕਿ ਇੱਕ ਅੱਜ ਹੋਰ ਵੀ ਦਾਅਵਾ ਆ ਗਿਆ, ਜਿਹੜਾ ਕਿ ਦਾਅਵਾ ਨਹੀਂ ਕਿਹਾ ਜਾ ਸਕਦਾ, ਇੱਕ ਤਰ੍ਹਾਂ ਨਾਲ ਕਹਿ ਸਕਦੇ ਕਿ ਰਿਪੋਰਟ ਦਾ ਦਾਅਵਾ ਹੈ, ਕਿ ਜੋ ਇਹਨਾਂ ਦੀ ਹੈਗੀ ਸੀਗੀ ਅਲਕੋਹਲ ਵਾਲੀ ਰਿਪੋਰਟ, ਉਹ ਵੀ ਆ ਗਈ ਆ ਕਿ ਇਹਨਾਂ ਦੀ ਬੋਡੀ ਦੇ ਵਿੱਚ ਅਲਕੋਹਲ ਸੀ ਕਿ ਨਹੀਂ। FSL ਦੀ ਜਿਹੜੀ ਰਿਪੋਰਟ ਆ ਉਹਦੇ ਮੁਤਾਬਕ ਇਹਨਾਂ ਚਾਰਾਂ ਨੇ ਸ਼ਰਾਬ ਪੀਤੀ ਸੀਗੀ, ਸ਼ਰਾਬ ਇਹਨਾਂ ਨੇ ਪੀਤੀ ਸੀਗੀ। ਤੇ ਜੇ ਇਹਨਾਂ ਨੇ ਸ਼ਰਾਬ ਰੱਜ ਕੇ ਪੀਤੀ ਹੈ, ਸਵੇਰ ਦਾ ਟਾਈਮ ਹੈ, ਹੁਣ ਵੇਖੋ ਰਾਤ ਤੋਂ ਪੀਣ ਲੱਗਾ ਬੰਦਾ, ਤੇ ਇਹ ਹਾਦਸਾ ਜਿਹੜਾ ਉਹ ਸਵੇਰੇ ਹੋਇਆ ਨਾ, 3 ਤੋਂ 4 ਦੇ ਵਿਚਾਲੇ, ਵੈਸੇ ਤੇ 4, 4:15 ਦੇ ਵਿਚਾਲੇ ਕਹਿ ਸਕਦੇ ਆ, ਤੇ ਚਲੋ ਆਪਾਂ 3 ਤੋਂ 4 ਦਾ ਰੱਖਦੇ ਆ, ਕਿ ਉਹ ਸੜਕਾਂ ਤੇ ਤੁਰੇ ਫਿਰਦੇ ਸੀ, ਮਿਊਜ਼ਿਕ ਵਗੈਰਾ ਛੱਡਿਆ ਸੀ, ਇਹਦਾ ਮਤਲਬ ਕਿ ਸ਼ਰਾਬ ਉਹਨਾਂ ਨੇ ਜ਼ਿਆਦਾ ਪੀਤੀ ਹੋਏਗੀ। ਤੇ ਦੂਜੀ ਗੱਲ ਇਹ ਆ ਜਿਹੜੀ ਕਿ ਇਹ ਹੁਣ ਵੈਸੇ ਰਿਪੋਰਟਾਂ ਹੀ ਨੇ, ਹਾਲਾਂਕਿ ਕੋਈ ਲਿਖਤ ਨਹੀਂ ਹੈ, ਕਿ ਮੰਨ ਵੀ ਰਹੇ ਸਨ ਕਿ ਸਾਨੂੰ ਪਤਾ ਲੱਗ ਗਿਆ। ਜੇ ਇਹਨਾਂ ਨੂੰ ਪਤਾ ਲੱਗ ਗਿਆ ਸੀਗਾ ਤੇ ਫੇਰ ਵੀ ਗੱਡੀ ਦੌੜਾਈ ਗਏ ਨਹੀਂ, ਤੇ ਇਹਦਾ ਮਤਲਬ ਕਿ ਫਿਰ ਗੈਰ ਇਰਾਦਤਨ ਨਹੀਂ, ਫਿਰ ਤਾਂ ਇਰਾਦਤਨ ਹੱਤਿਆ। ਠੀਕ ਹੈ ਨਾ। ਤੇ ਦੂਜੀ ਗੱਲ ਇਹ ਆ ਕਿ ਜੇ ਇਸ ਤਰ੍ਹਾਂ ਹੁਣ ਇਹ ਕਹਾਣੀਆਂ ਨੇ ਕੱਲੀਆਂ, ਆਪਾਂ ਕਿਹੜਾ ਇਨਵੈਸਟੀਗੇਸ਼ਨ ਦੇ ਵਿੱਚ ਉੱਥੇ ਕੋਈ ਸ਼ਾਮਲ ਆ, ਤੇ ਜੇ ਇਹ ਕਹਾਣੀਆਂ ਨੇ ਸਿਰਫ ਇਸ ਕਰਕੇ ਇਹ 302 ਦਾ ਮਾਮਲਾ ਬਣਾਇਆ ਜਾ ਰਿਹਾ ਕਿ ਇੱਕ ਵਾਰੀ ਟਿਕ ਟਕਾ ਹੋ ਜਾਏ, ਤਾਂ ਫਿਰ ਤਾਂ ਜਿਹੜੀ 304 ਚ ਸਜ਼ਾ ਹੋਣੀ, ਹੋ ਸਕਦਾ ਗਾਂ ਉਹ ਵੀ ਨਾ ਹੋਵੇ। ਕਿਉਂਕਿ ਤੁਹਾਨੂੰ ਕਤਲ ਉੱਥੇ ਸਥਾਪਿਤ ਵੀ ਕਰਨਾ ਪਏਗਾ ਨਾ, ਸਾਬਤ ਵੀ ਕਰਨਾ ਪਵੇਗਾ। ਜੀ। ਤੋ ਇਹ ਆ ਕਿ ਹੁਣ ਦੇਖੋ ਇਸ ਮਾਮਲੇ ਚ ਸਾਰੀਆਂ ਜਿਹੜੀਆਂ ਕੋਈ ਕਾਗਜ਼ੀ ਕਾਰਵਾਈਆਂ ਨੇ ਜਾਂ ਜਿਹੜੀਆਂ ਹੋਰ ਗਤੀਵਿਧੀਆਂ ਨੇ, ਉਹ ਤਾਂ ਪੂਰੀਆਂ ਹੋ ਗਈਆਂ। ਨਿਆਂ ਤੱਕ ਕਿਵੇਂ ਅੱਪੜਦਾ, ਕਦੋਂ ਅੱਪੜਦਾ, ਕੀ ਇੰਤਜ਼ਾਰ ਰਹੇਗਾ। ਜੀ। ਤੇ ਅਖੀਰ ਦੇ ਵਿੱਚ ਗੱਲ ਕਰੀਏ, ਜਿਹੜੀ ਫਲਾਈਟ ਦੇ ਵਿੱਚ ਇੱਕ ਬੀਬੀ ਤੇ ਪਿਸ਼ਾਬ ਕਰਨ ਦੀ ਘਟਨਾ ਵਾਪਰੀ ਸੀ, ਤੇ ਉਹਦੇ ਵਿੱਚ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਨੇ ਹੁਣ ਅਜੀਬ ਜਿਹਾ ਦਾਅਵਾ ਕੀਤਾ। ਮਿੰਟੂ ਜੀ, ਇਹ ਬੰਦਾ ਹੀ ਅਜੀਬ ਲੱਗਦਾ ਹੈ। ਐਡੀ ਵੱਡੀ ਯਾਰ ਜੌਬ, ਐਡੀ ਵੱਡੀ ਜੌਬ ਹੋਵੇ ਬੰਦੇ ਦੀ, ਤੇ ਬੰਦਾ ਮਾੜੀ ਮੋਟੀ ਸ਼ਰਮ ਨਾ ਕਰੇ। ਇਹ ਤਾਂ ਵਾਕਿਆ ਅਜੀਬ ਬੰਦੇ ਦੀ ਕਹਾਣੀ ਉਹ ਲੱਗਦੀ ਹੈ। ਤਾਂ ਖੈਰ ਦੇਖੋ, ਇਹ ਮਾਮਲਾ ਹੁਣ ਗਿਆ ਕੋਰਟ ਦੇ ਵਿੱਚ, ਕੋਰਟ ਦੇ ਵਿੱਚ ਜਦ ਗਿਆ ਤੇ ਇਹਨਾਂ ਨੇ ਹੁਣ, ਯਾਨੀ ਇਹਦਾ ਵਕੀਲ ਹੈ ਜਿਹੜਾ, ਤਾਂ ਮੈਂ ਇਹਨਾਂ ਸ਼ਬਦ ਨੂੰ ਇਸਤੇਮਾਲ ਕਰਾਂਗਾ, ਇਹਦਾ ਮਤਲਬ ਇਹ ਨਹੀਂ ਹੈ ਕਿ ਕੋਈ ਅਸੀਂ ਖਾਸ ਇਹਨੂੰ ਕੋਈ ਰਿਸਪੈਕਟ ਦੇ ਰਹੇ ਹਾਂ, ਤੇ ਜਾਂ ਕੋਈ ਇਹਦੇ ਨਾਲ ਕੋਈ ਹੋਰ 2-4 ਬੰਦੇ ਆ। ਇਹਨਾਂ ਦਾ ਮਤਲਬ ਕੀ ਹੁੰਦਾ ਕਿ ਲੀਗਲ ਟੀਮ ਜਿਹੜੀ ਹੁੰਦੀ ਹੈ ਇਹਨਾਂ ਦੀ। ਤਾਂ ਇਹਨਾਂ ਨੇ ਜਾ ਕੇ ਉੱਥੇ ਕਿਹਾ ਕਿ ਵੇਖੋ, ਅਸਲ 'ਚ ਸਾਰਾ ਕੁਝ ਲੌਕ ਹੋ ਚੁੱਕਾ ਸੀਗਾ, ਤੇ ਉਹ ਜਿਹੜੀ ਬੀਬੀ ਹੈ ਉਹਦਾ ਪਿਸ਼ਾਬ ਆਪੇ ਨਿਕਲਿਆ, ਮਤਲਬ ਕਿ ਉਹਨੇ ਆਪ ਹੀ ਪਿਸ਼ਾਬ ਕੀਤਾ ਹੈ, ਇਹਦੀ ਕੋਈ ਮਨਸ਼ਾ ਨਹੀਂ ਸੀ। ਹਾਲਾਂਕਿ ਵੈਸੇ ਇਹ ਵੀ ਵੇਖੋ ਹੁਣ ਕੰਟਰਾਡਿਕਸ਼ਨ ਵਾਲੀ ਗੱਲ ਆ ਕਿ ਪਹਿਲਾਂ ਇਹ ਕਿਹਾ ਗਿਆ ਸੀਗਾ ਕਿ ਜੀ ਇਹ ਮਾਫੀਆਂ ਮੰਗ ਰਿਹਾ ਕਿ ਮੈਂ ਨਸ਼ੇ ਦੀ ਹਾਲਤ ਦੇ ਵਿੱਚ ਅਜਿਹਾ ਕਰ ਬੈਠਾ, ਹੁਣ ਇਹ ਦੂਜੇ ਪਾਸੇ ਹੋ ਗਿਆ। ਨਾਲ ਇਹਨਾਂ ਨੇ ਇਹ ਵੀ ਕੀਤਾ ਕਿ ਬਈ ਕਥਕ ਡਾਂਸਰਸ ਨੂੰ ਅਸਲ ਦੇ ਵਿੱਚ ਇਹ ਸਮੱਸਿਆ ਹੁੰਦੀ ਹੈ, ਅਕਸਰ ਵੇਖਣ ਨੂੰ ਮਿਲਦੀ ਹੈ, ਤੇ ਇਹ ਬੀਬੀ ਵੀ ਕਥਕ ਡਾਂਸਰ ਸੀ, ਤਾਂ ਇਹਨਾਂ ਨੇ ਅੱਡ ਲੌਜਿਕ ਕੱਢ ਦਿੱਤਾ ਹੈ। ਸੋ ਇਹ ਸਮਝ ਨਹੀਂ ਆਉਂਦੀ ਕਿ ਪਹਿਲਾਂ ਤੇ ਇਹ ਕਹਿੰਦੇ ਸੀਗੇ, ਇਹ ਮੰਨਿਆ ਜੀ ਕਿ ਮੈਂ ਨਸ਼ੇ ਦੇ ਵਿੱਚ ਸੀ, ਕੰਟਰੋਲ ਨਹੀਂ ਹੋਇਆ, ਚਲੋ ਸੌਰੀ, ਫਿਰ ਇਹਨੇ ਕੋਸ਼ਿਸ਼ ਵੀ ਕੀਤੀ ਕਿ ਰਾਜੀਨਾਮਾ ਹੋ ਜਾਏ, ਹੁਣ ਇਹ ਵੱਖਰੇ ਕੋਈ ਦਾਅਵੇ ਕੱਢੀ ਫਿਰਦਾ, ਸਮਝ ਤੋਂ ਪਰੇ ਆ। ਪਰ ਮੈਨੂੰ ਲੱਗਦਾ ਕਿ ਜਿੰਨੀ ਕੋਈ ਇਹਦੇ ਨਾਲ ਹੋਈ ਆ, ਦੂਜਿਆਂ ਨੂੰ ਸਬਕ ਲੈਣਾ ਚਾਹੀਦਾ ਹੈ। ਪਰ ਇਹਦੇ ਵਿੱਚ ਤੁਹਾਨੂੰ ਮੈਂ ਇੱਕ ਚੀਜ਼ ਹੋਰ ਦੱਸ ਦੇਵਾਂ, ਜਿਹੜਾ ਸਾਡਾ ਇੱਥੋਂ ਦਾ ਸਿਵਿਲੀਅਨ ਡਾਇਰੈਕਟੋਰੇਟ ਆ, ਉਹ ਬਹੁਤ ਸਖਤੀ ਕਰਨ ਜਾ ਰਿਹਾ ਆਉਣ ਵਾਲੇ ਦਿਨਾਂ ਦੇ ਵਿੱਚ। ਜੇ ਕੋਈ ਇਸ ਤਰ੍ਹਾਂ ਦੇ ਖੱਪਖਾਨੇ ਦੇ ਵਿੱਚ ਸ਼ਾਮਲ ਹੋਇਆ ਤਾਂ ਉਹਨੂੰ ਲਾਈਫ ਟਾਈਮ ਵੀ ਫਲਾਈਟ ਤੋਂ ਬੈਨ ਕਰ ਸਕਦੇ ਆ। ਜੀ ਚਾਹੀਦਾ ਵੀ ਹੈ, ਇੰਨਾ ਕੁ ਜ਼ਰੂਰ ਚਾਹੀਦਾ। ਮਿੰਟੂ ਜੀ, ਹੁਣ ਆਪਾਂ ਇੱਕ ਬ੍ਰੇਕ ਦੇ ਲਈ ਰੁਕਾਂਗੇ, ਬ੍ਰੇਕ ਤੋਂ ਪਾਰ ਆਪਣੇ ਸਰੋਤਿਆਂ ਦੇ ਸਵਾਲਾਂ ਵੱਲ ਚੱਲਾਂਗੇ ਜੀ। ਸੋ ਵੇਲਾ ਹੋ ਚੱਲਿਆ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਇੱਕ ਬ੍ਰੇਕ ਦੇ ਲਈ ਰੁਕਣ ਦਾ। ਬ੍ਰੇਕ ਤੋਂ ਪਾਰ ਅਸੀਂ ਤੁਹਾਡੇ ਸਵਾਲਾਂ ਵੱਲ ਚੱਲਾਂਗੇ। ਸਟੂਡੀਓ ਦਾ ਨੰਬਰ ਹੈ 408-272-5200। ਇਸ ਨੰਬਰ ਤੇ ਕਾਲ ਕਰਕੇ ਤੁਸੀਂ ਮਿੰਟੂ ਜੀ ਨੂੰ ਆਪਣਾ ਸਵਾਲ ਕਰ ਸਕਦੇ ਹੋ। ਮਿਲਦੇ ਹਾਂ ਜੀ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਬ੍ਰੇਕ ਤੋਂ ਪਾਰ ਆਪਣੇ ਨਾਲ ਇੱਕ ਵਾਰ ਮੁੜ ਤੋਂ ਜੁੜ ਚੁੱਕੇ ਨੇ ਮਿੰਟੂ ਗੁਰਸਰਗਾ ਜੀ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ। ਜੀ ਸ਼ੁਕਰੀਆ ਜੀ, ਆਪਣੇ ਨਾਲ ਕੁਝ ਕਾਲਰਸ ਜੁੜੇ ਹੋਏ ਨੇ, ਧੰਨਵਾਦ ਤੇ ਉਹਨਾਂ ਕਾਲਰਸ ਦਾ ਜਿਨ੍ਹਾਂ ਨੇ ਸਹਿਯੋਗ ਕੀਤਾ, ਪੇਸ਼ੈਂਸ ਬਣਾਈ ਰੱਖਿਆ। ਉਹਨਾਂ ਤੋਂ ਸ਼ੁਰੂਆਤ ਕਰਦੇ ਹਾਂ। ਸੁਰਿੰਦਰ ਸਿੰਘ ਜੀ, ਸਤਿ ਸ਼੍ਰੀ ਅਕਾਲ ਸੁਰਿੰਦਰ ਸਿੰਘ ਜੀ, ਤੁਸੀਂ ਆਉਣੇ ਰਹੋ ਜੀ। ਹੈਲੋ, ਹਾਂਜੀ ਸੁਰਿੰਦਰ ਸਿੰਘ ਜੀ, ਤੁਸੀਂ ਆਉਣੇ ਰਹੋ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਵੀਰ ਜੀ, ਮੇਰੀ ਵੱਲੋਂ ਸਾਰੇ ਭੈਣਾਂ ਭਰਾਵਾਂ ਨੂੰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਨਵੇਂ ਸਾਲ ਦੀਆਂ ਸਭ ਨੂੰ ਵਧਾਈਆਂ ਹੋਣ ਜੀ। ਸਤਿ ਸ਼੍ਰੀ ਅਕਾਲ ਜੀ, ਤੁਹਾਨੂੰ ਵੀ ਮੁਬਾਰਕ। ਹਾਂਜੀ, ਮੈਂ ਭਾਜੀ ਹੁਣਾਂ ਕੋਲੋਂ ਛੋਟੀ ਜਿਹੀ ਇਹੋ ਹੀ ਗੱਲ ਪੁੱਛਣੀ ਵੀ ਜਿਹੜਾ ਪਿੱਛੇ ਆਹ PCS ਆਫਿਸਰ ਵਾਲਾ ਘਟਨਾਕ੍ਰਮ ਹੋਇਆ ਜੀ, ਸਾਰੇ ਲੋਕਾਂ ਨੇ, ਬਹੁਤ ਸਾਰਿਆਂ ਨੂੰ ਪਤਾ ਲੱਗਾ ਕਿ ਉਹਦੇ ਬਾਰੇ ਦੇ ਵਿੱਚ ਹੁਣ ਬਾਕੀ ਦਿਆਂ ਨੂੰ ਕੀ ਕੁਝ ਲੈਸਨ ਮਿਲੇਗਾ ਕਿ ਕੁਝ ਇਨਸਾਨੀਅਤ ਦੀ ਤਰ੍ਹਾਂ ਥੋੜੇ ਕੰਮ ਅੱਗੇ ਕਰੀਏ ਅਸੀਂ, ਚਾਹੀਦਾ ਕੋਈ ਪ੍ਰਭਾਵ ਕਿੱਦਾਂ ਦਾ ਬਣੇਗਾ? ਬਸ ਇੰਨਾ ਹੀ ਆ ਜੀ, ਮਿਹਰਬਾਨੀ ਭਾਜੀ। ਨਹੀਂ, ਉਹ ਤੁਹਾਨੂੰ ਦੱਸਿਆ ਤੇ ਹੈ ਭਾਜੀ ਕਿ ਉਹ ਸ਼ਨੀ ਤੇ ਐਤਵਾਰ ਵੀ ਛੱਡ ਕੇ ਕਹਿੰਦੇ ਕਿ ਆਪਾਂ ਤੁਹਾਡੀ ਸੇਵਾ 'ਚ ਹਾਜ਼ਰ ਹੋ ਚੱਲੇ ਆ। ਫਰਕ ਤੇ ਪੈਂਦਾ ਹੈ, ਫਰਕ ਤਾਂ ਪੈਂਦਾ ਹੈ ਜਦੋਂ ਲੋਕ ਦਬਾਅ ਬਣਾਉਂਦੇ ਆ। ਤਾਂ ਬਈ ਇਹਨਾਂ ਨੇ ਆਪ ਹੀ, ਅਫਸਰਾਂ ਨੇ ਆਪਣੇ ਗੰਢੇ ਗਾਲੇ ਆ ਕਿ ਜਦੋਂ ਠੀਕ ਆ ਸਾਰੇ ਬੇਈਮਾਨ ਨਹੀਂ ਹੁੰਦੇ, ਅਸੀਂ ਸਾਰਿਆਂ ਨੂੰ ਬੇਈਮਾਨ ਕਹੀਏ ਤੇ ਫਿਰ ਅਸੀਂ ਵੀ ਬੇਈਮਾਨ ਆ, ਸਾਰੇ ਬੇਈਮਾਨ ਨਹੀਂ ਹੁੰਦੇ। ਪਰ ਜਦੋਂ ਤੁਸੀਂ ਬੇਈਮਾਨ ਨੂੰ ਬਚਾਉਣ ਵਾਸਤੇ ਮੈਦਾਨ 'ਚ ਉਤਰੋਗੇ ਤਾਂ ਫਿਰ ਤੁਸੀਂ ਉਹਦੇ ਸਾਥੀ ਗਿਣੇ ਜਾਓਗੇ ਜੀ। ਇਸ ਕਰਕੇ ਇਹਨਾਂ ਨੇ ਅਕਲ ਨੂੰ ਹੱਥ ਨਹੀਂ ਮਾਰਿਆ। ਇਹਨਾਂ ਨੂੰ ਲੱਗਿਆ ਕਿ ਸਰਕਾਰ ਜਿਹੜੀ ਆ ਗੈਰ ਤਜਰਬੇਕਾਰ ਜੀ ਸਰਕਾਰ ਆ ਤੇ ਇਹਨੂੰ ਖਿੱਚ ਦਿੰਨੇ ਘੰਟਾ, ਪਰ ਲੋਕਾਂ ਦਾ ਦਬਾਅ ਬਣ ਗਿਆ ਤੇ ਫਿਰ ਜਿਹੜਾ ਮੁੱਖ ਮੰਤਰੀ ਐ ਬਿਲਕੁਲ ਬਰਫ਼ 'ਚ ਲੱਗਾ ਪਿਆ ਸੀ, ਫਿਰ ਉਹ ਵੀ ਅੱਗ ਦਾ ਗੋਲਾ ਬਣ ਗਿਆ ਜੀ। ਬਿਲਕੁਲ ਜੀ, ਇਹਦਾ ਜੀ ਧੰਨਵਾਦ ਜੀ। ਆਪਣੇ ਅਗਲੇ ਕਾਲਰ ਨੇ ਜੀ ਜੋਗਾ ਸਿੰਘ। ਸਤਿ ਸ਼੍ਰੀ ਅਕਾਲ ਜੋਗਾ ਸਿੰਘ ਜੀ, ਤੁਸੀਂ ਆਉਣੇ ਰਹੋ ਜੀ। ਹਾਂ ਜੀ, ਸਤਿ ਸ਼੍ਰੀ ਅਕਾਲ ਜੀ ਜੀ। ਸਤਿ ਸ਼੍ਰੀ ਅਕਾਲ ਮੰਟੂ, ਸਤਿ ਸ਼੍ਰੀ ਅਕਾਲ। ਮੇਰਾ ਸਵਾਲ ਹੈ ਕਿ ਵੀ ਆਪਣੇ ਸਾਰੀਆਂ ਸਰਕਾਰਾਂ ਜਿਹੜੀਆਂ ਹੈਗੀਆਂ ਬਣੀਆਂ ਉਹ ਵਿੰਟਰ ਸੀਜ਼ਨ ਸਾਰਿਆਂ ਨਾਲ ਚੱਲ ਰਿਹਾ, ਸਰਦੀਆਂ ਸੋ ਚੱਲ ਰਿਹਾ ਜੀ। ਲੇਕਿਨ ਪੰਜਾਬ ਗੌਰਮੈਂਟ ਦਾ ਇਸ ਸੈਲ ਬਾਰੇ ਕੋਈ ਪਲਾਨ ਹੈ ਜੀ? ਕੋਈ ਨਹੀਂ ਹੈ ਜੀ? ਕੋਈ ਜਨਵਰੀ ਚੜ੍ਹ ਗਈ ਹੈ, ਪਿਛਲਾ ਸਾਲ ਖਤਮ ਹੋ ਗਿਆ ਜੀ। ਪੁੱਛਣਾ ਚਾਹੁੰਦੇ ਸੈਸ਼ਨ ਸੱਦਣਗੇ ਹੈਗੀ ਨਹੀਂ? ਸੈਸ਼ਨ ਸਰਦੀ ਦਾ ਸੈਸ਼ਨ ਤੇ ਹੁਣ ਕੀ, ਉਹ ਜਿਹੜਾ 2022 ਦਾ ਵੈਸੇ ਤੇ ਜਿਹੜਾ ਹੁੰਦਾ ਹੈ ਨਾ ਅਸੂਲ ਤੇ ਇਹ ਹੁੰਦਾ ਹੈ ਕਿ ਜਿਵੇਂ ਮੰਨ ਲਓ ਹੁਣ ਪਿਛਲਾ ਸਾਲ ਸੀਗਾ 22 ਦੇ ਵਿੱਚ, ਤਾਂ 22 ਦੇ ਵਿੱਚ ਹੀ ਸਰਦ ਰੁੱਤ ਦਾ ਸੈਸ਼ਨ ਕੀਤਾ ਜਾਂਦਾ। ਹੁਣ ਤੱਕ ਆ ਬਜਟ ਦਾ ਆ ਜਾਏਗਾ ਸੈਸ਼ਨ। ਹਜ਼ੂਰ ਬਜਟ ਦੇ ਸੈਸ਼ਨ ਦੀ ਤਾਰੀਖ ਐਲਾਨੀ ਗਈ ਹੈ, ਜਿਹੜਾ ਸਾਡਾ ਯੂਨੀਅਨ ਬਜਟ ਆਉਣਾ ਹੈ ਜੀ।
ਤਾਂ ਉਹ ਤਾਂ ਸਾਰੇ ਸੈਸ਼ਨ ਦਾ ਆ ਗਿਆ। ਹੁਣ ਉਹਦੇ ਬਰੋਬਰ ਕੀ ਆਊਗਾ? ਹੁਣ ਤਾਂ ਬਜਟ ਸੈਸ਼ਨ ਹੀ ਹੋਣਾ, ਸਰਦ ਰੁੱਤ ਦਾ ਸੈਸ਼ਨ ਤੇ ਮੈਨੂੰ ਲੱਗਦਾ ਆਉਣਾ ਹੀ ਨਹੀਂ। ਜੇ ਆਇਆ ਤੇ ਇਹ ਪਹਿਲਾ ਮੌਕਾ ਹੋਏਗਾ ਸ਼ਾਇਦ, ਇਹ ਜਦੋਂ ਪੱਤਝੜ ਦੀ ਰੁੱਤੇ ਸਾਡਾ ਸਰਦ ਰੁੱਤ ਸੈਸ਼ਨ ਹੋਏਗਾ ਸ਼ਾਇਦ। ਜੀ ਫਿਰ ਇਹ ਕਹਿਣਗੇ ਅਸੀਂ ਪੱਤਝੜ ਦੇ ਤੋਂ ਕਲੀ ਬਹਾਰਾਂ ਦੀ। ਜੀ ਸਨੀ ਗਿੱਲ ਜੀ, ਸਤਿ ਸ਼੍ਰੀ ਅਕਾਲ ਸਨੀ ਜੀ, ਤੁਸੀਂ ਆਉਣੇ ਰਹੋ ਜੀ। ਹੈਲੋ, ਹਾਂਜੀ ਸਨੀ ਜੀ, ਤੁਸੀਂ ਆਉਣੇ ਰਹੋ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ। ਹਾਂਜੀ, ਜਿੱਦਾਂ ਮਿੰਟੂ ਜੀ ਨੇ ਗੱਲ ਕੀਤੀ ਲਾਇਬ੍ਰੇਰੀ ਦੀ ਜੀ, ਤੇ ਮੈਂ ਵੀ ਚਾਹੁੰਦਾ ਕਿ ਮੈਂ ਆਪਣੇ ਘਰ 'ਚ ਵਧੀਆ ਰਾਈਟਰਾਂ ਦੀਆਂ ਕਿਤਾਬਾਂ ਰੱਖਾਂ ਜੀ, ਪਰ ਮੈਂ ਥੋੜਾ ਜਿਹਾ ਕਈ ਵਾਰ ਕਨਫਿਊਜ਼ ਰਹਿੰਦਾ ਆ, ਕਿਉਂਕਿ ਜੇ ਆਪਣੇ ਹਿਸਟਰੀ ਦੇ ਉੱਤੇ ਜੋ ਵੀ ਕਿਤਾਬਾਂ ਆ ਜਾਂ ਆਪਣੇ ਕਲਚਰ ਦੇ ਨਾਲ ਆ, ਤੇ ਉਹ ਕਈ ਰਾਈਟਰਾਂ ਨੇ ਬਹੁਤ ਵਧਾ ਚੜਾ ਕੇ ਲਿਖਿਆ ਆ, ਤੇ ਹੁਣ ਪਤਾ ਨਹੀਂ ਲੱਗਦਾ ਕਿਹੜਾ ਰਾਈਟਰ ਨੇ ਕਿਹੜੀ ਚੀਜ਼ ਸਹੀ ਲਿਖੀ ਆ, ਕਿਉਂਕਿ ਪਹਿਲਾਂ ਜਿਹੜੀਆਂ ਲੜਾਈਆਂ ਵੀ ਹੋਈਆਂ ਉਦੋਂ ਮੀਡੀਆ ਤਾਂ ਹੁੰਦਾ ਨਹੀਂ ਸੀ, ਤੇ ਕਈਆਂ ਨੇ ਆਪਣੇ ਰਾਈਟਰ ਰੱਖੇ ਸੀ, ਤੇ ਉਹਨਾਂ ਨੇ ਉਹ ਚੀਜ਼ ਵਧਾ ਚੜਾ ਕੇ ਜਿੱਦਾਂ ਪੇਸ਼ ਕੀਤੀਆਂ ਹਨਾ, ਤੇ ਆਪਣੇ ਗੁਰੂਆਂ ਦੇ ਬਾਰੇ ਵੀ ਅੱਡ-ਅੱਡ ਰਾਈਟਰਾਂ ਨੇ ਅੱਡ-ਅੱਡ ਲਿਖਿਆ ਆ। ਹੁਣ ਮੈਂ ਕਈ ਵਾਰ ਕਨਫਿਊਜ਼ ਹੁੰਦਾ ਕਿ ਮੈਂ ਆਪਣੇ ਘਰ 'ਚ ਕਿਹੜੇ ਰਾਈਟਰ ਦੀ ਕਿਤਾਬਾਂ ਲੈ ਕੇ ਆਵਾਂ, ਜਾਂ ਕਿੱਦਾਂ ਪਤਾ ਲੱਗੂਗਾ ਆਪਾਂ ਨੂੰ ਕਿ ਕਿਹੜੀ ਕਿਤਾਬ ਸਹੀ ਆ ਤੇ ਕਿਹੜੀ ਨਹੀਂ ਹੈਗੀ। ਮੈਂ ਬਸ ਥੋੜਾ ਕਨਫਿਊਜ਼ ਆ, ਜੇ ਤੁਸੀਂ ਕਲੀਅਰ ਕਰ ਸਕੋ ਜੀ। ਸਰ ਜਦੋਂ ਕਿਤਾਬਾਂ ਪੜ੍ਹਨੀਆਂ ਸਟਾਰਟ ਕਰ ਦਿਓਗੇ ਨਾ, ਤੁਹਾਨੂੰ ਸਾਰੇ ਬੇਤ ਬਾਰੇ ਲੱਗਣਗੇ, ਫਿਰ ਤੁਹਾਡੇ ਖੋਜ ਦਾ ਦਾਇਰਾ ਵੱਧਦਾ ਤੁਰਿਆ ਜਾਏਗਾ। ਤੁਸੀਂ ਫਿਰ ਇਤਿਹਾਸ ਨੂੰ ਸਮਝੋਗੇ ਨਹੀਂ, ਇਤਿਹਾਸ ਨੂੰ ਖੋਜੋਗੇ, ਖੋਜਕਰਤਾ ਵੀ ਬਣ ਜਾਓਗੇ। ਸੋ ਜਿਹੜੀ ਵੀ ਕਿਤਾਬ ਮਿਲਦੀ ਹੈ ਰੱਖੋ, ਪੜ੍ਹੋ, ਫਿਰ ਦੂਜੀ ਰੱਖੋ, ਪੜ੍ਹੋ। ਕੋਈ ਵੀ ਕਿਤਾਬ ਕੁਛ ਨਾ ਕੁਛ ਦੇ ਕੇ ਜਾਏਗੀ ਜੀ। ਔਰ ਜਿਵੇਂ ਤੁਸੀਂ ਆਪ ਹੀ ਕਿਹਾ ਕਿ ਉਦੋਂ ਇੰਨੇ ਰਿਸੋਰਸਸ, ਇੰਨੀ ਤਕਨੀਕ, ਇਹ ਸਭ ਕੁਛ ਨਹੀਂ ਸੀ ਹੁੰਦਾ। ਫਿਰ ਜੇਤੂ ਆਪਦੇ ਹਿਸਾਬ ਨਾਲ ਲਿਖਾਉਂਦਾ ਸੀਗਾ, ਪਰ ਬਾਵਜੂਦ ਇਸ ਤੇ ਜੋ ਹੈਗਾ ਉਹਨੂੰ ਤਾਂ ਪੜ੍ਹੋ ਨਾ, ਕਮ ਸੇ ਕਮ ਉਹਨੂੰ ਨਾ ਛੱਡੋ। ਇਹ ਦੇਖੋ ਕਿ ਹਾਂ ਇਸ ਤੋਂ ਜੁਦਾ ਕੀ ਲਿਖਿਆ, ਮੁਖਤਲਿਫ ਕੀ ਹੈ, ਚੀਜ਼ਾਂ ਕੀ ਨੇ, ਇਸ ਤਰੀਕੇ ਨਾਲ ਜੁੜਦੀਆਂ। ਬੜਾ ਵਧੀਆ, ਬੜਾ ਆਨੰਦ ਆਉਂਦਾ ਜੀ। ਦੁਨੀਆ ਦਾ ਅੰਤਮ ਸੱਚ ਨਾ ਮੰਨੋ ਕਿਸੇ ਵੀ ਚੀਜ਼ ਨੂੰ, ਉਹਦੇ ਤੇ ਗਾਹ ਖੋਜ ਕਰੋ। ਵਧੀਆ ਰਸਤਾ, ਘੱਟੋ ਘੱਟ ਤੁਸੀਂ ਕਿਤਾਬਾਂ ਤਾਂ ਪੜ੍ਹੋਗੇ। ਇਹ ਤਾਂ ਕੱਲਾ ਇਤਿਹਾਸ ਤੇ ਤੁਸੀਂ ਕਿਉਂ ਅੜ ਗਏ? ਹੋਰ ਸਾਹਿਤ ਕਿੰਨਾ ਪਿਆ ਜੀ। ਤਾਂ ਗੁਰੂਆਂ ਦੇ ਨਾਲ ਜੁੜੀਆਂ ਹੋਰ ਜਿਹੜੀਆਂ ਆਪਾਂ ਪ੍ਰਮਾਣਿਤ ਕਿਤਾਬਾਂ ਨੇ ਉਹ ਤਾਂ ਪੜ੍ਹ ਸਕਦੇ ਹਾਂ। ਸਿੱਖ ਹਿਸਟਰੀ ਕਈਆਂ ਨੇ ਲਿਖੀ ਹੈ ਜੀ, ਖੁਸ਼ਵੰਤ ਸਿੰਘ ਦੀ ਕਹਿੰਦੇ ਆ ਕਿ ਸਿੱਖ ਹਿਸਟਰੀ ਬਹੁਤ ਵਧੀਆ ਹੈ। ਪੰਜਾਬ ਦੇ ਬਾਰੇ ਰਾਜਮੋਹਨ ਗਾਂਧੀ ਦੀ ਹਿਸਟਰੀ ਹੈ, ਉਹ ਬੜੀ ਜ਼ਬਰਦਸਤ ਹੈ ਜੀ। ਪਰੋਈ ਪਈ ਹੈ, ਮੈਂ ਪੜ੍ਹੀ ਹੋਈ ਹੈ ਜੀ। ਗੱਲ ਇਹ ਹੈ ਕਿ ਬਥੇਰਾ ਕੁਛ ਹੈ ਸਰ, ਪੜ੍ਹਨਾ ਸ਼ੁਰੂ ਕਰੋ। ਮੇਰੀ ਤੇ ਇਹੀ ਹੈ ਕਿ ਘਰ ਦੇ ਜਦੋਂ ਵਿੱਚ ਤੁਸੀਂ ਕਿਤਾਬਾਂ ਲਿਆ ਕੇ ਰੱਖੋਗੇ, ਕੁਛ ਨਾ ਕੁਛ ਪੜ੍ਹਦੇ ਹੋ। ਮੈਂ ਤਾਂ ਆਪਦੀ ਗੱਡੀ 'ਚ ਵੀ ਰੱਖਦਾ ਕਿਤਾਬਾਂ, ਆਪਦੀ ਸੌਣ ਵਾਲੀ ਜਗ੍ਹਾ, ਜਿੱਥੇ ਕਿਤੇ ਮਿਲ ਗਿਆ ਪੰਨਾ ਪੜ੍ਹ ਲਈ ਤਾਂ ਠੀਕ ਠਾਕ ਆ ਜੀ। ਮਤਲਬ ਕਿ ਗਾਂ ਜਿਗਿਆਸਾ ਬਣਦੀ ਹੈ ਜਾਣਨ। ਇਹੀ ਹੈ ਜੀ, ਸਹੀ ਗੱਲ ਤਾਂ ਨਿਸਤਾਰਾ ਤਾਂ ਮਿੰਟੂ ਜੀ ਤੁਹਾਡੇ, ਜਦੋਂ ਤੁਸੀਂ ਪੜ੍ਹੋਗੇ, ਤੁਹਾਡਾ ਜਦੋਂ ਰੌਸ਼ਨ ਦਿਮਾਗ ਹੋਊਗਾ ਉਦੋਂ ਹੋ ਸਕੂਗਾ, ਕਿਉਂਕਿ ਹਰ ਆਈਡੀਓਲੋਜੀ ਦੇ ਰਾਈਟਰਸ ਦਾ ਲਿਖਣ ਦਾ ਤਰੀਕਾ ਵੱਖਰਾ ਹੈ। ਨਹੀਂ, ਇਤਿਹਾਸ ਸਰ ਹੈ ਹੀ ਖੋਜ ਦਾ ਵਿਸ਼ਾ ਹੈ ਹੀ ਖੋਜ ਦਾ ਵਿਸ਼ਾ। ਇਤਿਹਾਸ ਇੱਕ ਥਾਂ ਤੇ ਅੜ ਜਾਣ ਦਾ ਸਬਬ ਨਹੀਂ ਹੈ ਕਿ ਤੁਸੀਂ ਅੜ ਕੇ, ਇਤਿਹਾਸ ਖੋਜਣ ਦਾ ਵਿਸ਼ਾ ਹੈ। ਤੁਹਾਨੂੰ ਏਦਾਂ ਕਰੋ, ਤੁਸੀਂ ਹੁਣ ਸਾਵਰਕਰ ਤੇ ਵੇਖ ਲਓ, ਤੁਹਾਨੂੰ ਘੱਟੋ ਘੱਟ 500 ਕਿਤਾਬ ਮਿਲ ਜਾਏਗੀ। ਕੋਈ ਉਹਨੂੰ ਡਿਫੈਂਡ ਕਰ ਰਿਹਾ, ਕੋਈ ਉਹਨੂੰ ਮਤਲਬ ਕਿ ਨਿੰਦ ਰਿਹਾ ਹੈ ਜੀ ਜੀ। ਜੇ ਤੁਸੀਂ ਦੇਖੋਗੇ ਨਿਰਪੱਖ ਅੱਖ ਨਾਲ, ਤੁਹਾਨੂੰ ਨਜ਼ਰ ਆਏਗਾ ਕਿ ਠੀਕ ਹੈ ਬਈ, ਐਸ ਐਂਗਲ ਤੋਂ ਸਹੀ ਹੋ ਸਕਦਾ, ਐਸ ਐਂਗਲ ਤੋਂ ਗਲਤ ਹੋ ਸਕਦਾ। ਮਹਾਤਮਾ ਗਾਂਧੀ ਤੇ ਤੁਹਾਨੂੰ ਸੈਂਕੜੇ ਬੁੱਕਸ ਮਿਲ ਜਾਣਗੇ ਜੀ। ਆਪਣੇ ਅਗਲੇ ਉਹ ਤਾਂ ਕੋਈ ਪੁਰਾਣੀ ਗੱਲ ਨਹੀਂ ਹੈ ਨਾ ਜੀ। ਬਿਲਕੁਲ ਬਿਲਕੁਲ। ਅਗਲੇ ਕਾਲਰ ਨੇ ਜੀ ਆਪਣੇ ਜਸਵੀਰ ਸਿੰਘ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ 에ਅਰ ਹੋ ਜੀ ਜਸਵੀਰ ਸਿੰਘ ਜੀ। ਜੀ ਸਤਿ ਸ਼੍ਰੀ ਅਕਾਲ ਦੋਨਾਂ ਭਰਾਵਾਂ ਨੂੰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮਿੰਟੂ ਜੀ, ਮੇਰਾ ਨਾ ਜਿਹੜਾ ਵਿਸ਼ਾ ਸਵਾਲ ਹੈ ਬਹੁਤ ਗੰਭੀਰ ਹੈ ਤੇ ਅੰਤਰਰਾਸ਼ਟਰੀ ਕਾਨੂੰਨਾਂ ਦੇ ਦਾਇਰੇ 'ਚ ਵੀ ਆਉਂਦਾ ਹੈ। ਵੇਖੋ, ਇਸ ਹਫ਼ਤੇ ਨਹਿਰੂ ਗਾਂਧੀ ਪਰਿਵਾਰ ਦਾ ਚਿਰਾਗ ਰਾਹੁਲ ਗਾਂਧੀ ਪੰਜਾਬ ਦੇ ਦੌਰੇ ਤੇ ਵੇ, ਤੇ ਉਹ ਪੱਗ ਬੰਨ੍ਹ ਕੇ ਘੁੰਮ ਰਿਹਾ ਗੁਰਦੁਆਰਿਆਂ 'ਚ, ਤੇ ਉਹਦੇ ਬਾਰੇ ਕਈ ਤਰ੍ਹਾਂ ਦੇ ਚਰਚਾਵਾਂ ਹੋ ਰਹੀਆਂ ਨੇ। ਜਿੱਥੇ ਉਹਨਾਂ ਦਾ ਸਵਾਗਤ ਹੋ ਰਿਹਾ ਤੇ ਉੱਥੇ ਉਹ ਜਿਹੜੀ ਨਸਲਕੁਸ਼ੀ ਉਹਦੀ ਦਾਦੀ ਦੇ ਮਾਂ ਦੇ ਦੌਰ ਤੇ ਹੋਈ ਹੈ, ਉਹਦੇ ਸਵਾਲ ਖੜੇ ਹੋ ਰਹੇ ਨੇ। ਤੇ ਇੱਕ ਮੈਂ ਵੇਖ ਰਿਹਾ ਵੀ ਸਿੱਖ ਕੌਮ ਦਾ ਵੱਡਾ ਹਿੱਸਾ ਉਹਨੂੰ ਕਲੀਨ ਚਿੱਟ ਦੇ ਰਿਹਾ, ਉਹਨੂੰ ਕਹਿ ਰਿਹਾ ਵੀ ਇਹਦਾ ਕਸੂਰ ਕੀ, ਇਹ ਤਾਂ ਬੱਚਾ ਸੀਗਾ, ਇਹਨੂੰ ਦੋਸ਼ੀ ਨਹੀਂ ਮੰਨਿਆ ਜਾ ਸਕਦਾ। ਹੁਣ ਮੇਰਾ ਸਵਾਲ ਇਹ ਵੀ, ਇਸੇ ਰਾਹੁਲ ਗਾਂਧੀ ਦੀ ਮਾਤਾ ਸੋਨੀਆ ਗਾਂਧੀ 2014 'ਚ ਨਿਊਯਾਰਕ ਆਪਣੇ ਇਲਾਜ ਲਈ ਆਈ ਸੀ, ਬੀਬੀ ਸੋਨੀਆ ਗਾਂਧੀ, ਤੇ ਉਹਦੇ ਉਸ ਵਕਤ ਇੱਕ ਆਪਣੇ ਜੈਨੋਸਾਈਡ ਦੇ ਪੀੜਤ ਪਰਿਵਾਰ ਨੇ
ਕੇਸ ਲਾਤਾ ਸਿੱਖ ਫॉर ਜਸਟਿਸ ਦੇ ਥਰੂ ਵੀ ਸੋਨੀਆ ਗਾਂਧੀ ਨੇ ਭਾਵੇਂ ਕਤਲੇਆਮ 'ਚ ਹਿੱਸਾ ਨਹੀਂ ਲਿਆ, ਦਾ ਕੋਈ ਦੋਸ਼ ਨਹੀਂ, ਪਰ ਇਹਨੇ ਜਿਨ੍ਹਾਂ ਨੇ ਸਿੱਖ ਨਸਲ ਕੁਸ਼ੀ ਕੀਤੀ ਸੀ ਉਹਨਾਂ ਦੀ ਪੁਸਤਪਨਾਈ ਕੀਤੀ, ਉਹਨਾਂ ਨੂੰ ਤਰੱਕੀਆਂ ਦਿੱਤੀਆਂ ਨੇ, ਇਹਦੇ ਬੇਸ ਤੇ ਇਹਦੇ ਤੇ ਕੇਸ ਚਲਾਇਆ ਜਾਏ। ਤੇ ਜੱਜ ਸਾਹਿਬ ਨੇ ਉਸੇ ਵਕਤ ਹੀ ਬੀਬੀ ਸੋਨੀਆ ਗਾਂਧੀ ਸਵੇਰੇ ਦਾਖਲ ਹੋਈ ਹੈ, 11 ਵਜੇ ਸੰਮਨ ਜਾਰੀ ਕਰਕੇ ਬੀਬੀ ਸੋਨੀਆ ਗਾਂਧੀ ਦੇ ਬੈੱਡ ਤੇ ਪਹੁੰਚਾਤੇ ਸੀ ਕਿ ਬੀਬੀ ਸੋਨੀਆ ਗਾਂਧੀ ਆਪਣੇ ਵਕੀਲ ਦੀ ਸਲਾਹ ਲੈ ਕੇ ਉਸੇ ਸ਼ਾਮ ਨੂੰ ਫਲੈਟ ਲੈ ਕੇ ਵਾਪਸ ਆਪਣੀ ਇੰਡੀਆ ਚਲੀ ਗਈ ਸੀ। ਯਾਨੀ ਕਿ ਜੈਨੋਸਾਈਡ ਦੇ ਜਿਹੜੇ ਕਾਨੂੰਨ ਨੇ ਨਾ ਮਿੰਟੂ ਜੀ, ਬਾਕੀ ਸਾਰੇ ਕਾਨੂੰਨਾਂ ਦੇ ਨਾਲੋਂ ਸਖਤ ਨੇ ਵੀ ਇੰਨੀ ਜਵਾਬਦੇਹੀ ਕੀਤੀ ਜਾਂਦੀ। ਹੁਣ ਮੇਰਾ ਸਵਾਲ ਹੈ ਵੀ ਜਦੋਂ ਰਾਹੁਲ ਗਾਂਧੀ ਦੇ ਉੱਤੇ ਇਹ ਦੋਸ਼ ਲੱਗ ਰਹੇ ਨੇ ਵੀ ਸਾਡਾ ਜਿਹੜਾ ਜੈਨੋਸਾਈਡ ਦਾ ਕੇਸ ਨਾ ਆਲਰੇਡੀ ਯੂਨਾਈਟਿਡ ਨੇਸ਼ਨ ਦੇ ਜੈਨੋਸਾਈਡ ਡਿਪਾਰਟਮੈਂਟ ਜਾ ਰਿਹਾ ਪ੍ਰੋਸੈਸ 'ਚ। ਪਿਛਲੇ ਮਹੀਨੇ ਸਿੱਖ ਡੈਲੀਗੇਟ ਜਿਹੜਾ ਸੀ ਯੂਨਾਈਟਿਡ ਨੇਸ਼ਨ ਦਾ ਡਿਪਟੀ ਸੈਕਟਰੀ ਨੂੰ ਮਿਲ ਕੇ ਆਇਆ ਵੀ ਜੈਨੋਸਾਈਡ ਨੂੰ ਅੱਗੇ ਵਧਾਇਆ ਜਾਏ, ਇਹਨੂੰ ਪ੍ਰੂਵ ਕੀਤਾ ਜਾਏ। ਹੁਣ ਸਾਡਾ ਪ੍ਰੋਸੈਸ ਦੇ ਵਿੱਚ ਫਿਰ ਜੇ ਅਸੀਂ ਰਾਹੁਲ ਗਾਂਧੀ ਨੂੰ ਆਪ ਹੀ ਕਲੀਨ ਚਿੱਟ ਦੇਵਾਂਗੇ ਤੇ ਇਹਦਾ ਮਤਲਬ ਅਸੀਂ ਖੁਦ ਹੀ ਸਿੱਖ ਭਾਈਚਾਰਾ ਵੀ ਜੈਨੋਸਾਈਡ ਨੂੰ ਪ੍ਰੂਵ ਨਹੀਂ ਕਰਵਾਉਣਾ ਚਾਹੁੰਦਾ। ਮਿਹਰਬਾਨੀ। ਠੀਕ ਹੈ ਜੀ, ਥੈਂਕ ਯੂ। ਦੇਖੋ ਤੁਹਾਡਾ ਸਵਾਲ ਮੇਰੇ ਲਈ ਤਾਂ ਕੁਝ ਨਹੀਂ ਹੈ, ਤੁਹਾਡੀ ਆਪਣੀ ਸਾਰੀ ਜਾਣਕਾਰੀ ਹੈ ਤੁਸੀਂ ਦਿੱਤੀ ਹੈ, ਪਰ ਇੱਥੇ ਦੇ ਹਿਸਾਬ ਨਾਲ ਤਾਂ ਤੁਸੀਂ ਹੁਣ ਇੰਟਰਨੈਸ਼ਨਲ ਕਾਨੂੰਨਾਂ ਦੀ ਗੱਲ ਕਰਦੇ ਹੋ, ਤੇ ਜੇ ਇੰਟਰਨੈਸ਼ਨਲ ਕੋਰਟ ਆਫ ਜਸਟਿਸ 'ਚ ਖਿੱਚਿਆ ਜਾਏਗਾ ਤਾਂ ਦੇਸ਼ ਜਾਏਗਾ। ਮੈਨੂੰ ਲੱਗਦਾ ਕਿ ਇੰਡੀਵਿਜੂਅਲ ਨੂੰ ਤਾਂ ਉੱਥੇ ਲਿਜਾਣਾ ਵੀ ਬਹੁਤ ਔਖਾ ਹੈ। ਸਮਨਿੰਗ ਦੀ ਤੁਸੀਂ ਵਾਰ-ਵਾਰ ਚਲੋ ਗੱਲ ਕਰਦੇ ਹੋ, ਠੀਕ ਹੈ, ਮੈਨੂੰ ਤੁਹਾਡੇ ਇੱਧਰ ਦੇ ਲਾਅ ਦਾ ਨਹੀਂ ਪਤਾ, ਮੈਂ ਮਾਫ ਕਰਨਾ, ਪਰ ਅੱਜ ਤੱਕ ਇਸ ਤਰ੍ਹਾਂ ਕਿਸੇ ਵੀ ਮਾਮਲੇ 'ਚ ਕੋਈ ਸਜ਼ਾ ਹੋਈ ਤਾਂ ਉਹਦੀ ਮਿਸਾਲ ਜ਼ਰੂਰ ਦਿਆ ਜੇ। ਸਮਨਿੰਗ ਤਾਂ ਚਲੋ ਇਹ ਤਾਂ ਹੈ ਹੀ ਹੈ, ਸਜ਼ਾ ਹੋਈ ਹੈ ਤਾਂ ਜ਼ਰੂਰ ਦੱਸਿਓ, ਕਿਉਂਕਿ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਤਾਂ ਹੈ ਕਿ ਜਿਹਦੇ 'ਚ ਵਾਰ ਕ੍ਰਾਈਮ ਹੈ ਜਾਂ ਇਹ ਚੀਜ਼ਾਂ ਨੇ, ਜਾਂ UN ਦੇ ਵਿੱਚ ਚੀਜ਼ਾਂ ਕੁਛ ਜਾਂਦੀਆਂ ਨੇ, ਪਰ ਉਹ ਆਪਾਂ ਨੂੰ ਪਤਾ ਕਿ ਉਹ ਬੋਡੀਆਂ ਕਿੱਦਾਂ ਚੱਲਦੀਆਂ ਨੇ, ਉਹ ਕਿੱਦਾਂ ਉਹਨਾਂ ਦੀ ਫੰਕਸ਼ਨਿੰਗ ਕਿੱਦਾਂ ਇੱਕ ਪੱਖਪਾਤੀ ਫੰਕਸ਼ਨਿੰਗ ਹੈ ਜੀ। ਤੋ ਇਹ ਚੀਜ਼ਾਂ ਇੱਥੇ ਤਾਂ ਹੁਣ ਦੇਖੋ ਕਿਸੇ ਤੇ FIR ਹੈ ਤਾਂ ਉਹਨੂੰ ਹੀ ਦੋਸ਼ੀ ਮੰਨਿਆ ਜਾਂਦਾ ਕਿ ਤੂੰ ਬਾਈ ਟ੍ਰਾਇਲ ਫੇਸ ਕਰ ਜੀ। ਪਾਲ ਜੀ ਅਲੱਗ-ਅਲੱਗ ਹੈ ਨਾ, ਹੁਣ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਜਾਂ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਜੇ ਉੱਥੇ ਸੂਤ ਆ ਗਿਆ ਕਿਤੇ ਤੇ ਫਿਰ ਲੱਗ ਜਾਏਗਾ ਪਤਾ ਕੌਣ ਦੋਸ਼ੀ ਹੈ ਕੌਣ ਨਹੀਂ। ਜੀ ਪਾਲ ਜੀ ਸਤਿ ਸ਼੍ਰੀ ਅਕਾਲ, ਤੁਸੀਂ ਆਨ 에ਅਰ ਹੋ ਜੀ। ਜਸਵਿੰਦਰ ਜੀ ਸਤਿ ਸ਼੍ਰੀ ਅਕਾਲ। ਜਸਵਿੰਦਰ ਜੀ ਤੁਸੀਂ ਆਨ 에ਅਰ ਹੋ ਜੀ। ਹਾਂਜੀ ਮੈਂ ਮਿੰਟੂ ਜੀ, ਮੈਂ ਗੱਲ ਇਹ ਕਰਨੀ ਸੀ ਜਿਹੜੀ ਆਪਣੀ ਚੱਲਦੀ ਹੈ ਨਾ ਲਾਇਬ੍ਰੇਰੀ ਬਾਰੇ। ਹਾਂਜੀ ਮੈਂ ਉਹ ਗੱਲ ਕਰਨੀ ਸੀ ਕਿ ਜਦੋਂ ਲਾਇਬ੍ਰੇਰੀ ਦੀ ਆਪਾਂ ਗੱਲ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਤਾਂ ਸਾਨੂੰ ਇਹ ਦੇਖਣਾ ਚਾਹੀਦਾ ਕਿ ਕਾਰਨ ਲੱਭਣੇ ਚਾਹੀਦੇ ਆ ਕਿ ਜਿਹੜੀ ਮੌਜੂਦਾ ਪੀੜ੍ਹੀ ਆ ਜਾਂ ਅਸੀਂ ਵੀ ਵਿੱਚੇ ਲੈ ਲਈਏ, ਅਸੀਂ ਲਾਇਬ੍ਰੇਰੀਆਂ 'ਚ ਖੁਦ ਜਾਣੋਂ ਹਟ ਗਏ ਹਾਂ ਜੀ। ਤੇ ਖੁਦ ਅਸੀਂ ਕਿਉਂ ਜਾਣੋਂ ਹਟੇ ਹਾਂ? ਕਿਉਂਕਿ ਜੋ ਲਾਇਬ੍ਰੇਰੀਆਂ ਦਾ ਕਲਚਰ ਆ ਉਹਨੂੰ ਸੋਸ਼ਲ ਮੀਡੀਆ ਦੇ ਕਲਚਰ ਨੇ ਟੇਕ ਓਵਰ ਕਰ ਲਿਆ। ਜਿੰਨੀਆਂ ਮਰਜ਼ੀ ਕਿਤਾਬਾਂ ਤੁਸੀਂ ਲਾ ਦਿਓ, ਜਿੰਨੀ ਦੇਰ ਸੋਸ਼ਲ ਮੀਡੀਆ ਦਾ ਤੁਸੀਂ ਪ੍ਰੋਪਰ ਬਦਲ ਨਹੀਂ ਕਰਦੇ ਜਾਂ ਸੋਸ਼ਲ ਮੀਡੀਆ ਨੂੰ ਕੰਟਰੋਲ ਨਹੀਂ ਕਰਦੇ, ਤੁਹਾਡੀਆਂ ਲਾਇਬ੍ਰੇਰੀਆਂ ਬੇਸ਼ੱਕ ਕਰੋੜਾਂ ਛੱਡ ਕੇ ਅਰਬਾਂ ਲਾ ਦਿਓ, ਕਿਸੇ ਨੇ ਨਹੀਂ ਬਣਨਾ ਉੱਥੇ। ਇਹ ਕਲਚਰ ਹੀ ਖਤਮ ਹੋ ਗਿਆ ਲਾਇਬ੍ਰੇਰੀ ਦਾ। ਸੋ ਇਸ ਕਰਕੇ ਮੈਂ ਸਮਝਦਾ ਸਰਕਾਰ ਦਾ ਜਿਹੜੇ ਵੀ ਮਹਿਕਮੇ ਦਾ ਫੈਸਲਾ ਆ ਬਿਲਕੁਲ ਲੰਬੀ ਸੋਚ ਵਿਚਾਰ ਕਰਕੇ ਨਹੀਂ ਲਿਆ ਗਿਆ। ਬਾਹਰਲੇ ਮੁਲਕਾਂ 'ਚ ਕੈਨੇਡਾ, ਅਮਰੀਕਾ, ਇੰਗਲੈਂਡ ਦੇ ਵਿੱਚ ਇਹਨਾਂ ਦੀਆਂ ਸਟੱਡੀਜ਼ ਹੋ ਰਹੀਆਂ ਕਿ ਸੋਸ਼ਲ ਮੀਡੀਆ ਜਿੰਨੀ ਤੇਜ਼ੀ ਨਾਲ ਆ ਰਿਹਾ, ਅਸੀਂ ਆਪਣੀਆਂ ਲਾਇਬ੍ਰੇਰੀ ਨੂੰ ਕਿੱਦਾਂ ਸਰਵਾਈਵ ਕਰ ਸਕਦੇ ਹਾਂ। ਉਹਨਾਂ ਨੇ ਉਹਦੇ ਬਾਰੇ ਇਹ ਸੋਚਿਆ ਵੀ ਇਹਦਾ ਬਦਲ ਦਿੱਤਾ ਜਾਵੇ। ਹੁਣ ਆਪਣੇ ਪੰਜਾਬ ਵਿੱਚ ਖਾਸ ਕਰਕੇ ਮੈਨੂੰ ਤਾਂ ਸਮਝ ਨਹੀਂ ਆਉਂਦੀ ਕੀ ਬਦਲ ਹੋ ਸਕਦਾ। ਮੈਂ ਆਪਣੇ ਪਿੰਡ, ਸਕੂਲ ਤੇ ਗੁਰਦੁਆਰੇ ਵਿੱਚ ਲਾਇਬ੍ਰੇਰੀ ਦੇ ਵਾਸਤੇ ਕਿਤਾਬਾਂ ਲਿਆਂਦੀਆਂ, ਉਦੇ ਦਾ ਉਦੇ ਹੀ ਪਿਆ। ਮੈਂ ਸਕੂਲ ਦੇ ਮਾਸਟਰ ਨੂੰ ਤੇ ਪਿੰਡ ਦੇ ਭਾਈ ਨੂੰ ਵੀ ਪੁੱਛਿਆ, ਕਹਿੰਦੇ ਜੀ ਕੋਈ ਬੰਦਾ ਲੈਣ ਨਹੀਂ ਆਇਆ। ਫਰੀ ਦੇ ਵਿੱਚ ਸਾਰੇ ਤਰ੍ਹਾਂ ਦੀਆਂ ਕਿਤਾਬਾਂ 25-30 ਹਜ਼ਾਰ ਰੁਪਈਆ ਲਾ ਕੇ ਭੇਜੀਆਂ ਸੀ। ਸੋ ਮੇਰੇ ਕਹਿਣ ਦਾ ਮਤਲਬ ਹੈ ਤੁਸੀਂ ਇਹ ਤੇ ਆਪਣੇ ਵਿਚਾਰ ਦਿਓ ਕਿ ਕੀ ਇਹ ਗੱਲ ਸਾਰਥਕ ਹੈਗੀ ਆ। ਮੈਨੂੰ ਤਾਂ ਲੱਗਦਾ ਸਰਕਾਰ ਨੇ ਜਿਹੜਾ 15-20 ਕਰੋੜ ਜੋ ਹੈਗਾ ਆ ਇਹ ਖਰਾਬ ਹੀ ਕਰਨਾ ਹੈ। ਜਦੋਂ ਤੱਕ ਅਸੀਂ ਲਾਇਬ੍ਰੇਰੀ ਕਲਚਰ ਦੇ ਵਿੱਚ ਇਹਨੂੰ ਡਿਜੀਟਲਾਈਜ਼ ਕਰਕੇ ਜਾਂ ਮੌਜੂਦਾ ਮਾਡਰਨ ਤਰੀਕੇ ਨਾਲ ਕਰਕੇ ਸੋਸ਼ਲ ਮੀਡੀਆ ਦੇ ਉੱਪਰੋਂ ਬੱਚਿਆਂ ਨੂੰ ਕਨਵਰਟ ਕਰਕੇ ਇੱਧਰ ਲਿਆਉਣ ਦਾ ਕੋਈ ਹੱਲ ਨਹੀਂ ਲੱਭਦੇ, ਉਨੀ ਦੇਰ ਮੇਰੇ ਖਿਆਲ 'ਚ ਕੋਈ ਫਾਇਦਾ ਜੀ। ਠੀਕ ਹੈ ਜੀ। ਦੇਖੋ ਸਭ ਗੱਲ ਇਹ ਹੈ ਕਿ ਮੈਨੂੰ ਤੇ ਉਲਟ ਲੱਗਦਾ ਤੁਹਾਡੇ ਤੋਂ ਜੀ ਕਿ ਸੋਸ਼ਲ ਮੀਡੀਆ ਕਰਕੇ ਬਹੁਤ ਜ਼ਿਆਦਾ ਪੜ੍ਹਦੀ ਹੈ ਜਵਾਨੀ, ਪਰ ਕੀ ਪੜ੍ਹਦੀ ਹੈ ਇਹ ਮਾਇਨਾ ਹੈ। ਜੀ ਮੈਂ ਕਹਿੰਦਾ ਜਿੰਨਾ ਸਾਹਿਤ YouTube ਤੇ ਜਾਂ ਇੱਥੇ ਪਿਆ ਆ ਪਿਛਲੇ 10-20 ਸਾਲਾਂ ਦੇ ਦੌਰਾਨ ਸਿਰਜਿਆ ਗਿਆ। ਆ ਪੰਜਾਬ ਦੇ ਵਿੱਚ ਦੇਖੋ
2 ਤਾਂ ਸਾਡੇ ਮਤਲਬ ਕਿ ਮੇਰੇ ਤੋਂ ਛੋਟੇ ਨੇ, ਭਰਾ ਨੇ, ਅਵਾਰਡ ਮਿਲੇ ਨੇ ਉਹਨਾਂ ਨੂੰ। ਇੱਕ ਨੇ ਕਵਿਤਾਵਾਂ 'ਚ ਜਿੱਤਿਆ, ਇੱਕ ਨੇ ਨਾਵਲ ਦੇ ਵਿੱਚ ਜਿੱਤਿਆ ਜੀ। ਮਤਲਬ ਕਿ ਇਸ ਪੀੜ੍ਹੀ ਦੇ ਵਿੱਚੋਂ ਲੇਖਕ ਵੀ ਉੱਠ ਰਹੇ ਨੇ ਔਰ ਪਾਠਕ ਵੀ ਉੱਠ ਰਹੇ ਨੇ ਜੀ। ਇੱਕ ਗਰੁੱਪ ਹੈ, ਮੈਂ ਉਸ ਗਰੁੱਪ ਦੇ ਵਿੱਚ ਆ, ਉਹਦੇ 'ਚ ਦੇਖੀਦਾ PDF ਕਿਤਾਬਾਂ ਦੀ ਬੜੀ ਡਿਮਾਂਡ ਹੁੰਦੀ ਹੈ ਜੀ, ਲੋਕ ਪੜ੍ਹਦੇ ਨੇ। ਮਤਲਬ ਕਿ ਇਹ ਆ ਕਿ ਠੀਕ ਹੈ, ਵੀਡੀਓ ਨੇ ਕੁਝ ਸਾਨੂੰ ਥੋੜਾ ਜਿਹਾ ਉਹ ਕੀਤਾ ਹੋਇਆ, ਅੱਜ ਕੱਲ ਉਹਦਾ ਵੀ ਤੋੜ ਹੈਗਾ, ਉਹ ਸਾਡੇ ਕੋਲ ਹੈਗਾ। ਮੇਰੇ ਫੋਨ ਦੇ ਵਿੱਚ, ਚਲੋ ਮੈਂ ਨਾਂ ਨਹੀਂ ਲੈ ਸਕਦਾ, ਰੇਡੀਓ ਦੀ ਮਰਿਆਦਾ ਹੁੰਦੀ ਹੈ, ਮੇਰੇ ਇੱਕ ਮੈਂ ਪੇਡ ਲਈ ਹੋਈ ਹੈ। ਹਾਂਜੀ, ਮੈਂ ਜੇ ਮੰਨ ਲਓ ਗੱਡੀ ਡਰਾਈਵ ਕਰ ਰਿਹਾ ਤਾਂ ਉਦੋਂ ਤਾਂ ਮੈਂ ਕਿਤਾਬ ਨਹੀਂ ਨਾ ਪੜ੍ਹ ਸਕਦਾ। ਉਸ ਵੇਲੇ ਮੈਂ ਕੀ ਕਰਨਾ, ਮੈਂ ਆਪਦੇ ਕੰਨਾਂ 'ਚੋਂ ਟੂਟੀਆਂ ਜਾਂ ਫਸਾ ਲੈਣਾ ਜੀ। ਉਹ ਬੁੱਕ ਪੜ੍ਹੀ ਜਾ ਰਹੀ, ਉਹ ਮੈਨੂੰ ਸੁਣਾਈ ਜਾ ਰਹੀ ਹੈ। ਕੁਛ ਵੀ ਨਹੀਂ, 300-400 ਰੁਪਇਆ ਦਿੰਦਾ ਮੈਂ ਸਾਲ ਦਾ। ਫਰਜ਼ ਕਰੋ ਮੈਂ ਚੰਡੀਗੜ੍ਹ ਜਾਣਾ ਵਾ, 5 ਘੰਟੇ ਦਾ ਮੇਰਾ ਸਫ਼ਰ ਹੈ, 5 ਘੰਟਿਆਂ 'ਚ ਲਾ ਲਓ ਕਿ ਮੈਂ 2-3 ਬੁੱਕਾਂ ਦੀ ਸਮਰੀ ਆਰਾਮ ਨਾਲ ਸੁਣ ਸਕਦਾ। ਤੇ ਇਹ ਹੈ ਕਿ ਬੱਚਿਆਂ ਨੂੰ ਤਾਂ ਅੱਛਾ, ਜੇ ਸਕੂਲਾਂ 'ਚ ਹੀ ਅਸੀਂ, ਮੈਂ ਆਪਣੀ ਗੱਲ ਤੁਹਾਨੂੰ ਦੱਸੀ ਹੈ ਕਿ ਮੈਂ ਪਹਿਲੀ ਕਿਤਾਬ ਕਿੱਥੋਂ ਲਈ, 6ਵੀਂ 'ਚੋਂ ਜੀ। ਔਰ ਕਿਹੜੀ ਜਗ੍ਹਾ ਤੋਂ ਲਈ, ਸਕੂਲ ਦੀ। ਜੇ ਕਿਤਾਬਾਂ ਸਕੂਲਾਂ 'ਚ ਰੱਖਾਂਗੇ ਤੇ ਫਿਰ ਨਾਲੇ ਤਾਂ ਆਪਾਂ ਕਹਿ ਰਹੇ ਕਿ ਕਲਚਰ ਨੂੰ, ਜਿਹੜਾ ਬੁੱਕ ਕਲਚਰ ਹੈ, ਉਹਨੂੰ ਪ੍ਰਫੁੱਲਤ ਕਿੱਦਾਂ ਕਰੀਏ ਜੀ। ਨਾਲੇ ਆਪਾਂ ਕਹਿ ਰਹੇ ਕਿ ਨਹੀਂ, ਇਹ ਵੇਸਟ ਆਫ ਮਨੀ ਹੈ। ਜੇ ਸਕੂਲ 'ਚ ਕਿਤਾਬ ਹੋਏਗੀ, ਮਾਸਟਰਾਂ ਦੀ ਡਿਊਟੀ ਲੱਗੇਗੀ, ਇੱਕ ਲਾਇਬ੍ਰੇਰੀਅਨ ਰੱਖਿਆ ਜਾਵੇ ਕਿ ਤੁਸੀਂ ਕਿਤਾਬਾਂ ਪ੍ਰਤੀ ਜਾਗਰਤੀ ਬੱਚਿਆਂ 'ਚ ਕਿੱਦਾਂ ਲਿਆਉਣੀ ਹੈ ਜੀ। ਤਾਂ ਮੈਨੂੰ ਲੱਗਦਾ ਕਿ ਸਾਰੇ ਤਾਂ ਨਹੀਂ ਪੜ੍ਹਨਗੇ। ਔਰ ਹਜ਼ੂਰ ਇੱਕ ਮੇਰੀ ਗੱਲ ਨੋਟ ਕਰ ਲਿਓ, ਇੱਥੇ ਕਾਗਜ਼ ਤੇ ਲਿਖ ਲਿਓ, ਅੱਜ ਤੋਂ 100 ਸਾਲ ਪਿੱਛੇ ਦਾ ਵੀ ਚੱਕ ਲਓ ਡਾਟਾ, ਕਿਤਾਬਾਂ ਉਦੋਂ ਵੀ 100 'ਚੋਂ 10 ਹੀ ਪੜ੍ਹਦੇ ਹੋਣਗੇ ਬੱਚੇ। ਅੱਜ ਵੀ ਡਾਟਾ ਚੱਕ ਲਓ, 100 'ਚੋਂ 10 ਹੀ ਹੋਣਗੇ ਜੀ। ਹੋ ਸਕਦਾ ਗਾਂ ਵੀ 10 ਰਹਿਣ, ਪਰ ਜਿਹੜੇ ਦੂਜੇ 90 ਆ ਜੋ ਪੜ੍ਹ ਰਹੇ ਆ, ਉਹਦੇ ਵਿੱਚੋਂ ਕੀ ਹਾਸਲ ਕਰ ਰਹੇ ਆ, ਅਸੀਂ ਉਹਦੇ ਬਾਰੇ ਜੇ ਸੋਚੀਏ ਤਾਂ ਮੇਰੇ ਖਿਆਲ ਦੇ ਨਾਲ ਉਹ ਚੀਜ਼ ਸੋਚਣ ਵਾਲੀ ਹੋ ਸਕਦੀ ਹੈ ਕਿ ਅਸੀਂ ਜਿਸ ਚੀਜ਼ ਨੂੰ ਪੜ੍ਹਦੇ ਆ ਡੇਲੀ, ਸੋਸ਼ਲ ਮੀਡੀਆ ਦੇਖਦੇ ਜਾਂ ਕੁਝ ਵੀ ਦੇਖਦੇ ਆ, ਉਹ ਤਾਂ ਉਹਦੇ ਵਿੱਚ ਉਹਨਾਂ ਦਾ ਕੰਟੈਂਟ ਜਿਹੜਾ ਪਸੰਦੀਦਾ ਕੀ ਹੈ, ਉਹ ਕਿਸ ਤਰ੍ਹਾਂ ਦਾ ਚਾਹੁੰਦੇ ਆ, ਵੀਡੀਓ 'ਚ ਚਾਹੁੰਦੇ ਨੇ, ਕਿਸ ਤਰ੍ਹਾਂ ਦਾ ਚਾਹੁੰਦੇ ਆ, ਤਾਂ ਉਹਦੇ 'ਚ ਵੀ ਸਾਹਿਤ ਅਸੀਂ ਪਰੋਸ ਸਕਦੇ ਹਾਂ। ਮੈਂ ਤੁਹਾਡੇ ਤੋਂ ਥੋੜਾ ਜਿਹਾ ਇਸ ਮਾਮਲੇ 'ਚ ਅੱਡ ਰਾਏ ਰੱਖਦਾ ਕਿ ਜੇ ਕਿਤੇ ਕਿਤਾਬ ਪਈ ਹੋਏਗੀ, ਮੈਨੂੰ ਨਹੀਂ ਲੱਗਦਾ ਕਿ ਉਹ ਕਿਤੇ ਕੰਮ ਨਹੀਂ ਆਏਗੀ, ਬੰਦਾ ਕੋਈ ਨਾ ਕੋਈ ਜ਼ਰੂਰ ਪੜ੍ਹਦਾ। ਜੀ। ਦੇਖੋ ਇੱਥੇ ਜਿਹੜੇ ਵਿਦਿਆਰਥੀ ਆ, ਉਹਨਾਂ ਦੀ ਮੈਂਟਲ ਹੈਲਥ ਜਾਂ ਉਹਨਾਂ ਦੀ ਸੋਸ਼ਲ ਲਾਈਫ ਜਾਂ ਉਹਨਾਂ ਦੇ ਇਮੋਸ਼ਨਸ ਜਿਹੜੇ ਆ, ਉਹਨੂੰ ਧਿਆਨ ਦੇ ਵਿੱਚ ਰੱਖਦੇ ਆ। ਮਿੰਟੂ ਜੀ, ਇੱਕ ਨਾ ਸਕੂਲ ਆ ਇੱਥੇ ਸੈਟਲ ਦੇ ਵਿੱਚ, ਸੈਟਲ ਪਬਲਿਕ ਸਕੂਲ, ਉਹਨਾਂ ਨੇ ਸ਼ਿਕਾਇਤ ਕੀਤੀ ਸੋਸ਼ਲ ਮੀਡੀਆ ਦੇ ਅਗੇਂਸਟ। ਉਹ ਕਹਿੰਦੇ ਵੀ ਅਸੀਂ ਇਹ ਤਾਂ ਨਹੀਂ ਕਹਿੰਦੇ ਵੀ ਇਹਨੂੰ ਐਲੀਮੀਨੇਟ ਕਰ ਦਿਓ ਸੋਸ਼ਲ ਮੀਡੀਆ ਨੂੰ, ਪਰ ਕੋਈ ਨਾ ਕੋਈ ਤਾਂ ਕੁੰਡਾ ਹੋਣਾ ਚਾਹੀਦਾ। ਟਿਕਟੌਕ ਦਾ ਉਹਨਾਂ ਨੇ ਨਾਂ ਲਿਆ, ਇੰਸਟਾਗ੍ਰਾਮ ਦਾ, ਫੇਸਬੁੱਕ ਦਾ, ਸਨੈਪਚੈਟ ਦਾ ਤੇ ਯੂਟਿਊਬ ਦਾ। ਉਹ ਚੀਜ਼ਾਂ ਹੋਰ ਨੇ ਜੀ। ਦੇਖੋ ਇਹ ਸਮੱਸਿਆ, ਮੈਂ ਤਾਂ ਤੁਹਾਨੂੰ ਜਦੋਂ ਸੋਸ਼ਲ ਮੀਡੀਆ ਨਹੀਂ ਸੀ, ਮੈਂ ਤਾਂ ਤੁਹਾਨੂੰ 100 ਸਾਲ ਦਾ ਡਾਟਾ ਪਿੱਛੇ ਦਾ ਦੇ ਰਿਹਾ ਵਾਂ ਕਿ ਕਿਤਾਬਾਂ ਉਦੋਂ ਵੀ 10 ਹੀ ਪੜ੍ਹਦੇ ਸਨ। ਰੁਚੀ ਤੁਹਾਨੂੰ ਸਕੂਲ 'ਚ ਹੀ ਪੈਦਾ ਕਰਨੀ ਅੱਜ ਵੀ ਰੁਚੀ ਤੁਹਾਨੂੰ ਆਪਣੇ ਪਰਿਵਾਰ 'ਚੋਂ ਵੀ ਪੈਦਾ ਕਰਨੀ ਚਾਹੀਦੀ ਹੈ ਜੀ। ਬੱਚੇ ਦਾ ਮਨ ਸਕੂਲੀ ਕਿਤਾਬਾਂ ਪੜ੍ਹ ਕੇ ਉਕਤਾਇਆ ਹੁੰਦਾ, ਉਹਨੂੰ ਇੰਟਰਸਟਿੰਗ ਕਿਤਾਬ ਦਿਓ, ਕਿਆ ਪੜ੍ਹ ਕੇ ਦੇਖ ਜੀ। ਜਦੋਂ ਉਹਨੂੰ ਇੱਕ ਮਤਲਬ ਕਿ ਊਰਜਾ ਮਿਲੇਗੀ, ਉਹਨੂੰ ਨਵੀਂ ਚੀਜ਼ ਮਿਲੇਗੀ, ਤਾਂ ਉਹਨੂੰ ਲੱਗੇਗਾ ਕਿ ਹਾਂ ਯਾਰ, ਸਕੂਲ ਦੀਆਂ ਕਿਤਾਬਾਂ ਤੋਂ ਹਟ ਕੇ ਵੀ ਕੁਝ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਨਾ, ਉਹ ਵਧੀਆ ਹੁੰਦੀਆਂ, ਆਨੰਦ ਦੇਣ ਵਾਲੀਆਂ। ਇਹ ਤਾਂ ਸਾਨੂੰ ਇੱਕ ਲਹਿਰ ਉਸਾਰਨੀ ਪਵੇਗੀ, ਤਾਂ ਲਹਿਰ ਤੇ ਤਦ ਹੀ ਉਸਾਰ ਸਕਦੇ ਆ ਨਾ ਜੇ ਸਾਡੇ ਕੋਲ ਸਮਾਨ ਹੋਏਗਾ। ਜੇ ਆਪਾਂ ਹੁਣ ਆਖੀਏ ਕਿ ਬਈ ਆਜੋ ਤੁਹਾਨੂੰ ਮਤਲਬ ਕਿ ਕਿਸੇ ਚੀਜ਼ ਦੀ ਟ੍ਰੇਨਿੰਗ ਦਿੰਦੇ ਆ ਜੀ। ਅੱਛਾ, ਪਰ ਆਪਾਂ ਕਹੀਏ ਕਿ ਪਹਿਲਾਂ ਟ੍ਰੇਨੀ ਨਿੱਤਰਨ, ਫਿਰ ਅਸੀਂ ਆਪਦਾ ਸਮਾਨ ਚੱਕ ਕੇ ਲਿਆਉਣੇ ਆ, ਉਹਨਾਂ ਨੂੰ ਸ਼ੂਟਿੰਗ ਸਿਖਾਵਾਂਗੇ। ਹਾਂਜੀ। ਸਾਨੂੰ ਸ਼ੂਟਿੰਗ ਰੇਂਜ ਪਹਿਲਾਂ ਹੀ ਬਣਾਉਣੀ ਪਏਗੀ ਕਿ ਇੱਥੇ ਆਓ, ਤੁਹਾਨੂੰ ਸ਼ੂਟਿੰਗ ਸਿਖਾਣੇ ਆ ਜੀ। ਆਪਣੇ ਅਗਲੇ ਕਾਲਰ ਨੇ ਜੀ ਪਾਲ। ਸਤਿ ਸ਼੍ਰੀ ਅਕਾਲ ਪਾਲ ਜੀ, ਤੁਸੀਂ ਆਉਣੇ ਹੋ ਜੀ। ਸਤਿ ਸ਼੍ਰੀ ਅਕਾਲ ਜੀ। ਮਿੰਟੂ ਜੀ, ਸਤਿ ਸ਼੍ਰੀ ਅਕਾਲ ਭਾਜੀ। 1984 ਦਾ ਬਲੂ ਸਟਾਰ ਆਪਰੇਸ਼ਨ, ਉਸ ਤੋਂ ਬਾਅਦ ਦਿੱਲੀ ਦੰਗੇ, ਸਾਡੇ ਪਰਿਵਾਰ ਨੂੰ ਵੀ ਸੇਕ ਲੱਗਿਆ ਭਾਜੀ, ਸਾਡਾ ਬਹੁਤ ਨੁਕਸਾਨ ਉੱਥੇ ਹੋਇਆ। ਮੇਰਾ ਸਵਾਲ ਰਾਹੁਲ ਗਾਂਧੀ ਨਾਲ ਰਿਲੇਟਡ ਹੈ ਜੀ, ਇਹਦੇ ਨਾਲ ਹੀ। ਭਾਜੀ ਉਹਨੂੰ ਕਤਲੇਆਮ ਕਿਆ ਕਰੋ, ਦੰਗੇ ਲਫ਼ਜ਼ ਕਤਲੇਆਮ, ਬਿਲਕੁਲ ਕਤਲੇਆਮ। ਅੱਜ ਮੈਂ ਕਹਿ ਰਿਹਾ ਜੀ, ਸਾਡੇ ਪਰਿਵਾਰ ਦਾ ਵੀ ਬਹੁਤ ਨੁਕਸਾਨ ਹੈ, ਹੁਣ ਇਹਨੂੰ ਕਤਲੇਆਮ ਹੀ ਕਵਾਂਗੇ। ਬਿਲਕੁਲ। ਮੇਰਾ ਸਵਾਲ ਰਾਹੁਲ ਗਾਂਧੀ ਨਾਲ ਰਿਲੇਟਡ ਹੈ ਵੀਰ ਜੀ। ਅੱਜ ਸਾਰੇ ਕਹਿ ਰਹੇ ਉਹਨੂੰ ਦੋਸ਼ੀ ਠਹਿਰਾ ਰਹੇ। ਠੀਕ ਹੈ, ਉਹ ਦੋਸ਼ੀ ਹੋ ਸਕਦਾ ਕਿਉਂਕਿ ਉਸ ਪਰਿਵਾਰ ਦਾ ਚਿਰਾਗ ਹੈ, ਖੂਨ ਹੈ। ਬਟ ਇੰਡੀਵਿਜੂਅਲੀ ਮੇਰਾ ਸਵਾਲ ਇਹ ਹੈ ਕਿ ਪਰਸਨਲੀ ਕੀ ਰਾਹੁਲ ਗਾਂਧੀ ਵੀ ਜ਼ਿੰਮੇਵਾਰ ਇਹਦੇ ਵਾਸਤੇ?
ਰਾਹੁਲ ਗਾਂਧੀ ਦਾ ਕਸੂਰ ਇੰਨਾ ਹੈ ਕਿ ਉਹ ਇੰਦਰਾ ਗਾਂਧੀ ਦਾ ਪੋਤਾ ਹੈ, ਉਹ ਰਾਜੀਵ ਗਾਂਧੀ ਦੀ ਔਲਾਦ ਹੈ, ਪਰ ਇੰਡੀਵਿਜੂਅਲੀ ਰਾਹੁਲ ਗਾਂਧੀ ਇਟਸੈਲਫ ਕਸੂਰਵਾਰ ਨਹੀਂ ਹੈ ਭਾਜੀ। ਜੇ ਰਾਹੁਲ ਗਾਂਧੀ ਕਸੂਰਵਾਰ ਹੈ ਫਿਰ ਅੰਗਦ ਵੀ ਕਸੂਰਵਾਰ ਹੈ। ਸੁਖਵੀਰ ਬਾਦਲ ਦਾ ਬੇਟਾ ਸੁਖਵੀਰ ਬਾਦਲ, ਅੰਗਦ ਦੇ ਦਾਦੇ ਨੇ ਵੀ ਕੀ ਕੀਤਾ, ਕੋਟਕਪੂਰਾ ਗੋਲੀकांड, ਬੇਅਬਲ ਕਲਾ ਬੇਅਬਲ ਕਾਂਡ, ਹੋਰ ਬਹੁਤ ਸਾਰੇ ਕਾਂਡ ਉੱਥੇ ਭਾਜੀ। ਤਰਨਤਾਰਨ ਦੇ ਵਿੱਚ ਇੱਕ ਇੰਸਪੈਕਟਰ ਨੇ ਆਪਣੀ ਧੀ ਨੂੰ ਬਚਾਉਣ ਵਾਸਤੇ ਉਹਨੂੰ ਉੱਥੇ ਕਤਲ ਕਰ ਦਿੱਤਾ, ਦਿਨ ਦਿਹਾੜੇ ਚਿੱਟੇ ਦਿਨਾਂ ਦਾ ਕਤਲ ਕਰ ਦਿੱਤਾ ਗਿਆ। ਬੱਸਾਂ ਦੇ ਵਿੱਚੋਂ ਮਾਵਾਂ ਧੀਆਂ ਨੂੰ ਕੱਢ ਕੇ ਬੱਸ ਦੇ ਥੱਲੇ ਦਰੜ ਕੇ ਰਗੜ ਕੇ ਮਾਰ ਦਿੱਤਾ ਗਿਆ। ਹੋਰ ਬਹੁਤ ਸਾਰੇ ਕਾਂਡ ਹੋਏ 10 ਸਾਲਾਂ ਚ, ਇਹਨਾਂ ਨੇ ਵੀ ਨੇਰੀ ਲਿਆਂਦੀ ਰਹੀ। ਫਿਰ ਅੱਜ ਕੀ ਅੰਗਦ ਵੀ ਰਾਹੁਲ ਦੇ ਨਾਲ ਕਸੂਰਵਾਰ ਨਹੀਂ ਹੈ? ਜੇ ਉਦੋਂ 38-39 ਸਾਲ ਪਹਿਲਾਂ ਰਾਹੁਲ ਬਹੁਤ ਛੋਟਾ ਸੀ ਭਾਜੀ, ਅੱਜ ਅੰਗਦ ਤਾਂ ਟੀਨੇਜ ਹੈ, ਅੱਜ ਉਹਨੂੰ ਪੋਲਿਟਿਕਸ ਲਿਆਉਣ ਨੂੰ ਫਿਰਦੇ ਆ। ਕਿ ਅੰਗਦ ਏਡਾ ਵੱਡਾ ਦਿਲ ਰੱਖਦਾ ਕਿ ਕੋਟਕਪੂਰੇ ਜਾ ਕੇ ਕ੍ਰਿਸ਼ਨ ਭਗਵਾਨ ਸਿੰਘ ਦਾ ਬੇਟਾ ਉੱਥੇ ਸੁਖਰਾਜ ਬੈਠਾ ਧਰਨਾ ਲਾ ਕੇ ਉਹਦੇ ਕੋਲ ਜਾ ਕੇ ਕਵੇ ਕਿ ਵੱਡੇ ਵੀਰ ਮੈਂ ਮਾਫੀ ਮੰਗਦਾ, ਮੇਰੇ ਦਾਦੇ ਦਾ ਕਸੂਰ ਸੀਗਾ, ਕੀ ਮੰਨਦਾ? ਜਾਂ ਕੀ ਇਹ ਜਿਹੜੇ ਪਰਸੋਂ ਇਹ ਕਹਿ ਰਹੀ ਸੀ ਵੀ ਰਾਹੁਲ ਗਾਂਧੀ ਨੇ ਆਹ ਕੀਤਾ ਉਹ ਕੀਤਾ, ਇਹ ਆਪਣਾ ਵੀ ਕਸੂਰ ਦੱਸਣ ਨਾ। ਮੈਂ ਅੰਗਦ ਵਰਸਸ ਰਾਹੁਲ ਨੂੰ ਦੋਨੋਂ ਇੱਕੋ ਕਟਾਰੇ 'ਚ ਖੜਾ ਕਰਦਾ ਕਿ ਅੰਗਦ ਕਸੂਰਵਾਰ ਨਹੀਂ ਭਾਜੀ ਉਹਦੇ ਵਾਸਤੇ। ਮੈਂ ਆਫਦੇ ਰਸੂਲਾਂ ਭਾਰਤੀ ਕਾਨੂੰਨ 'ਚ ਸਰ ਇਸ ਤਰ੍ਹਾਂ ਦਾ ਮੈਂ ਤਾਂ ਕਿਤੇ ਨਹੀਂ ਪੜਿਆ ਕਿ ਪਿਓ ਜਾਂ ਦਾਦੇ ਦੇ ਕਸੂਰ ਦੀ ਸਜ਼ਾ ਪੋਤਰੇ ਨੂੰ ਦਿੱਤੀ ਜਾ ਸਕਦੀ ਹੈ। ਕੋਈ ਫਿਰ ਮੈਂ ਤਾਂ ਹੀ ਸਰਦਾਰ ਜਸਵੀਰ ਸਿੰਘ ਜੀ ਹੋਰਾਂ ਨੂੰ ਕਿਹਾ ਸੀਗਾ ਕਿ ਠੀਕ ਹੈ ਸਮਨਿੰਗ ਵਗੈਰਾ ਤਾਂ, ਕਿਉਂਕਿ ਤੁਹਾਡਾ ਇੱਥੋਂ ਦਾ ਕੋਰਟ ਦਾ ਜਾਂ ਕਹਿ ਲਓ ਕਿ ਜੁਡੀਸ਼ਰੀ ਦਾ ਸਿਸਟਮ ਜੁਦਾ ਹੈ, ਉਹਦੇ 'ਚ ਸੁਣੀ ਜਾਂਦੀ ਹੈ ਨਾਗਰਿਕ ਦੀ, ਉਹਦਾ ਕੇਸ ਤਾਂ ਲੱਗੇਗਾ। ਇੱਥੇ ਵੀ ਤੁਸੀਂ ਪਟੀਸ਼ਨ ਜਿਹਦੇ ਮਰਜ਼ੀ ਖਿਲਾਫ ਦਾਖਲ ਕਰ ਦਿਓ, ਪਟੀਸ਼ਨ ਤਾਂ ਤੁਹਾਡੀ ਸਵੀਕਾਰ ਕੀਤੀ ਜਾਏਗੀ, ਸਮਨਿੰਗ ਹੋਏਗੀ। ਪਰ ਕਿਸ ਲਾਅ ਦੇ ਤਹਿਤ ਤੁਸੀਂ ਕਿਸੇ ਦੇਸ਼ ਦੇ ਵਿੱਚ ਜੇ FIR ਹੋਈ ਹੈ ਤਾਂ ਉਹਦੀ ਸਜ਼ਾ ਕਿਸੇ ਦੂਸਰੇ ਦੇਸ਼ 'ਚ ਦੇ ਦੋਗੇ? ਜਾਂ ਜਿਸ ਦੇਸ਼ ਦੇ ਵਿੱਚ ਕੋਈ FIR ਹੈ ਹੀ ਨਹੀਂ ਹੈ ਉਹਦੀ, ਉਹਦੇ ਵਿੱਚ ਕਿਵੇਂ ਸਜ਼ਾ ਦੇ ਦਿਓਗੇ? ਇਹ ਚੀਜ਼ਾਂ ਨੇ ਜਿਹੜੀਆਂ ਬਿਲਕੁਲ ਭਾਰਤੀ ਕਾਨੂੰਨ 'ਚ ਦੇਖੋ, ਮੈਂ ਨਹੀਂ ਕਹਿੰਦਾ, ਤੁਸੀਂ ਜਿਵੇਂ ਤੁਲਨਾਤਮਕ ਤੌਰ ਤੇ ਕਿਹਾ, ਮੈਂ ਉਸ ਚੀਜ਼ 'ਚ ਨਹੀਂ ਪੈਂਦਾ ਕਿ ਮੈਂ ਤਾਂ ਕਿਸੇ ਨੂੰ ਵੀ ਨਹੀਂ ਕਹਿੰਦਾ ਕਿ ਦੋਸ਼ੀ ਹੈ ਕੋਈ, ਜਦੋਂ ਤੱਕ ਕੋਈ ਬੰਦੇ ਦੇ ਖਿਲਾਫ ਸਬੂਤ ਇਕੱਠੇ ਨਹੀਂ ਹੁੰਦੇ। ਮੈਨੂੰ ਸਿਰਫ ਇਹੀ ਪਤਾ ਹੈ ਕਿ ਜੋ ਹੋਇਆ ਦਿੱਲੀ 'ਚ ਜਿਨ੍ਹਾਂ ਬੰਦਿਆਂ ਨੇ ਕਰਵਾਇਆ ਉਹ ਬੰਦੇ ਬਚਾਏ ਗਏ, ਜਿਨ੍ਹਾਂ ਬੰਦਿਆਂ ਨੇ ਕੀਤਾ ਉਹਨਾਂ ਨੂੰ ਫੁੱਲ ਸਪੋਰਟ ਸੀਗੀ। ਈਵਨ ਦੋ, ਕਿਉਂਕਿ ਮੈਂ ਲਿਖਤਾਂ ਚੋਂ ਪੜ੍ਹ ਕੇ ਗੱਲ ਕਹਿ ਰਿਹਾ ਵਾਂ ਕਿ ਉਸ ਟਾਈਮ ਸਾਰੀ ਮਸ਼ੀਨਰੀ ਜਿਹੜੀ ਬੰਨ ਦਿੱਤੀ ਗਈ ਸੀ। ਇਹ ਸਟੇਟ ਸਪਾਂਸਰਡ ਕਤਲੇਆਮ ਤੋਂ ਬਗੈਰ ਨਹੀਂ ਹੋ ਸਕਦਾ। ਜੀ ਸਹੀ, ਬਿਲਕੁਲ ਸਹੀ। ਤਾਂ ਜਦ ਮਤਲਬ ਕਿ ਪੁਲਿਸ ਤੁਹਾਡੀ ਜਦੋਂ ਅੱਗੇ ਆਈ ਤਾਂ ਵਧੀਆ ਪੁਲਿਸ ਆਫੀਸਰ ਛੁੱਟੀ ਤੇ ਘਲਾ ਦਿੱਤੇ ਗਏ, ਉਹ ਮੈਂ ਉਸ ਚੀਜ਼ ਨਾਲ ਸਹਿਮਤ ਹਾਂ। ਪਰ ਕਿਸੇ ਨੂੰ ਜੇ ਇਹ ਕਹੋ ਕਿ ਪੋਤਰੇ ਪੜਪੋਤਰੇ ਨੂੰ, ਤਾਂ ਆਪਾਂ ਦੇਖੋ, ਪਹਿਲੀ ਗੱਲ ਤਾਂ ਅਨੰਤ ਵੀਰ ਆ ਉਹਦਾ ਨਾਮ, ਸ਼ਾਇਦ ਸੁਖਵੀਰ ਸਿੰਘ ਬਾਦਲ ਦੇ ਮੁੰਡੇ ਦਾ। ਦੂਜੀ ਗੱਲ ਇਹ ਹੈ ਕਿ ਇੰਡੀਅਨ ਕਾਨੂੰਨ ਦੇ ਵਿੱਚ ਹੀ ਪ੍ਰਬੰਧ ਨਹੀਂ ਹੈਗਾ। ਏਦਾਂ ਤਾਂ ਮੈਨੂੰ ਦੱਸੋ ਕਿ ਜਿਹੜਾ ਕੋਈ ਹੁਣ ਬੇਰਹਿਮੀ ਨਾਲ ਕੋਈ 4-5 ਕਤਲ ਕਰ ਦਿੰਦਾ ਹੈ, ਫਿਰ ਉਹਦਾ ਕੋਈ ਮੁੰਡਾ ਜਾਂ ਕੁੜੀ ਆ, ਫਿਰ ਤਾਂ ਉਹਨੂੰ ਵੀ ਨਾਲ ਫਾਂਸੀ ਦੇ ਦਿਆ ਕਰਨ ਜਾਂ ਉਮਰ ਕੈਦ ਦੇ ਦਿਆ ਕਰਨ। ਫਿਰ ਤਾਂ ਉਹਦੀ ਘਰ ਦੀ ਨੂੰ ਵੀ ਦੇ ਦਿਆ ਕਰਨ। ਹੁਣ ਆਪਾਂ ਦਿੱਲੀ ਵਾਲੇ ਕੇਸ ਦੀ ਗੱਲ ਕੀਤੀ ਵੀ ਆ ਜਿਹੜੇ 5 ਆ, ਜੇ ਇਹਨਾਂ ਨੇ, ਆਪਾਂ ਕਹਿ ਰਹੇ ਹਾਂ ਕਿ ਇਹਨਾਂ ਦੇ ਖਿਲਾਫ 302 ਦਾ ਮੁਕੱਦਮਾ ਚੱਲਣਾ ਚਾਹੀਦਾ, ਇਹਨਾਂ ਨੇ ਕੀਤਾ ਹੈ ਜਾਂ ਇਹਨਾਂ ਦੇ ਨਾਲ ਜਿਹੜਾ ਕੋਈ ਹਮ ਮਸ਼ਵਰਾ। ਹੁਣ ਜੇ ਆਪਾਂ ਕਹੀਏ ਵੀ ਇਹਨਾਂ ਦੇ ਪਿਓਆਂ ਨੂੰ ਫੜ ਕੇ ਕਿ ਜੰਮੇ ਸੀ ਇਹਨਾਂ ਨੇ, ਵੀ ਤੁਸੀਂ ਜੰਮਿਆ ਕਾਹਤੋਂ ਹੈ, ਇਹਨਾਂ ਨੂੰ ਅਸੀਂ ਝਟਕਾ ਦਈਏ, ਇਹ ਕੋਈ ਕਾਨੂੰਨ ਹੈ? ਇਹ ਤਾਂ ਕੋਈ, ਮੈਨੂੰ ਲੱਗਦਾ ਕੋਈ ਕਾਨੂੰਨ ਇਸ ਤਰ੍ਹਾਂ ਦਾ ਜਿਹੜਾ ਡੈਮੋਕ੍ਰੇਸੀ 'ਚ ਕੋਈ ਇਜਾਜ਼ਤ ਨਹੀਂ ਦੇ। ਭਾਰਤ ਦੇ ਵਿੱਚ ਇਹ ਪ੍ਰਬੰਧ ਨਹੀਂ ਹੈਗਾ ਕਿ ਪੁੱਤ ਦੀ ਪਿਓ ਭੁਗਤੇ ਤੇ ਪਿਓ ਦੀ ਪੁੱਤ ਭੁਗਤੇ। ਜੇ ਉਹਨੇ ਕੀਤੀ ਹੈ, ਹਾਂ, ਜੇ ਦੋਨੇ ਹਮ ਮਸ਼ਵਰਾ ਹੋ ਗਏ ਫਿਰ ਦੋਨੇ। ਜੀ ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਤੇ ਨਾਲ ਇੰਨੇ ਸਵਾਲਾਂ ਦੇ ਜਵਾਬ ਦੇਣ ਦੇ ਲਈ ਤੁਹਾਡਾ ਬਹੁਤ ਧੰਨਵਾਦ ਜੀ। ਧੰਨਵਾਦ ਜੀ। ਸੋ ਪ੍ਰੋਗਰਾਮ ਦਾ ਸਮਾਂ ਆਪਣਾ ਸਮਾਪਤੀ ਵਾਲਾ ਜੀ, ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਾਂਗੇ। ਧੰਨਵਾਦ ਉਹਨਾਂ ਦਰਸ਼ਕਾਂ ਦਾ ਜਿਨ੍ਹਾਂ ਨੇ ਆਪਣੇ ਸਵਾਲ ਪੁੱਛੇ, ਆਪਣੀ ਰਾਏ ਰੱਖੀ। ਹਾਂ, ਕੁਝ ਸ਼ਬਦ ਚੋਣ ਜੇ ਆਪਾਂ ਆਪਣੀ ਸਹੀ ਕਰ ਲਈਏ ਥੋੜ੍ਹੀ ਜਿਹੀ, ਉਹ ਜ਼ਰੂਰ ਸਾਨੂੰ ਕਰਨੀ ਚਾਹੀਦੀ ਹੈ। ਠੀਕ ਹੈ, ਇਹ ਵੀ ਮੰਨਦੇ ਹਾਂ ਕਿ ਹਰ ਬੰਦੇ ਨੂੰ ਇਹਨਾਂ ਚੀਜ਼ਾਂ ਦਾ ਕਈ ਵਾਰੀ ਧਿਆਨ ਨਹੀਂ ਰਹਿੰਦਾ। ਜਿਹੜਾ ਕਤਲੇਆਮ ਹੈ ਜੀ, ਉਹਨੂੰ ਆਪਾਂ ਕਤਲੇਆਮ ਹੀ ਕਿਹਾ ਕਰੀਏ। ਅਸੀਂ ਇਹ ਵੀ ਚਰਚਾ ਰੇਡੀਓ ਤੇ ਵੀ ਕਰਦੇ ਰਹਿੰਦੇ ਹਾਂ। ਉਹ ਜਿਹੜਾ ਦੰਗੇ ਸ਼ਬਦ ਆ, ਉਹ ਅਸਲ ਦੇ ਵਿੱਚ ਚੀਜ਼ਾਂ ਨੂੰ ਬੈਲੈਂਸ ਕਰਨ ਵਾਸਤੇ ਇੱਕ ਥੋਪਿਆ ਹੋਇਆ ਸ਼ਬਦ ਆ। ਦੰਗੇ ਹੁੰਦੇ ਕਿ ਜਦੋਂ ਦੋ ਕਮਿਊਨਿਟੀ ਸਮਾਂ ਬੰਨ੍ਹ ਕੇ, ਟਾਈਮ ਬੰਨ੍ਹ ਕੇ ਲੜਨ, ਆਪਸ ਵਿੱਚ ਦੀ ਕਲੈਸ਼ ਕਰਨ। ਪਰ ਜਦੋਂ ਇੱਕ ਸਰਕਾਰੀ ਮਸ਼ੀਨਰੀ ਇੱਕ ਖਾਸ ਵਰਗ ਨੂੰ ਨਿਸ਼ਾਨਾ ਬਣਾਵੇ ਤਾਂ ਉਹ ਕਤਲੇਆਮ ਹੈ। ਤੇ ਇੱਥੇ ਵੀ ਉਹੀ ਜਿਵੇਂ ਆਪਾਂ ਗੱਲਾਂ ਅਕਸਰ ਕਰਦੇ ਹੁੰਦੇ ਹਾਂ। ਦੂਜੀ ਗੱਲ ਇਹ ਹੈ ਕਿ ਜਿਹੜਾ ਆਪਰੇਸ਼ਨ ਬਲੂ ਸਟਾਰ ਹੈ ਜੀ, ਉਹ ਨਾਮ ਇੰਡੀਅਨ ਆਰਮੀ ਦਾ ਦਿੱਤਾ ਹੋਇਆ। ਮਾਫ ਕਰਨਾ, ਉਹ ਹੋ ਸਕਦਾ ਤੁਹਾਡੇ 'ਚ ਕਈ ਲੋਕ ਸਹਿਮਤ ਨਾ ਹੋਣ,
ਹੋਣ ਜਾਂ ਨਾ ਹੋਣ, ਪਰ ਅਸੀਂ ਅਕਸਰ ਇਹ ਗੱਲ ਕਹਿੰਦੇ ਕਿ ਦਰਬਾਰ ਸਾਹਿਬ ਤੇ ਹਮਲਾ, ਜਾਂ ਸਾਡੇ ਜਿਹੜੇ ਕੀਰਤਨ ਕਰਨ ਵਾਲੇ ਭਾਈ ਨੇ, ਜਾਂ ਉਹ ਰਾਗੀ ਸਿੰਘ ਨੇ, ਜਾਂ ਜਿਹੜੇ ਕਵਿਸ਼ਰੀ ਵਾਲੇ ਜੱਥੇ ਨੇ, ਉਹ ਕਹਿੰਦੇ ਨੇ ਕਿ ਦਰਬਾਰ ਸਾਹਿਬ ਤੇ ਚੜ੍ਹਾਈ ਇਸ ਤਰ੍ਹਾਂ ਦਾ। ਪਰ ਉਹ ਜਿਹੜਾ ਸ਼ਬਦ ਆ ਉਹ ਇੰਡੀਅਨ ਆਰਮੀ ਦਾ ਸ਼ਬਦ ਹੈ। ਸੋ ਗੁਰੇਜ਼ ਕਰ ਲਿਆ ਕਰੀਏ ਜੇਕਰ ਕਈ ਵਾਰੀ ਆਪਾਂ ਨੂੰ ਇਹਨਾਂ ਚੀਜ਼ਾਂ ਦਾ ਬਾਰੇ ਨਹੀਂ ਵੀ ਪਤਾ। ਪਰ ਉਹ ਵੀਰ ਕਹਿ ਰਹੇ ਸੀਗੇ ਕਿ ਹਾਂਜੀ ਅਸੀਂ ਵੀ ਇਹਨਾਂ ਚੀਜ਼ਾਂ ਤੋਂ ਪੀੜਤ ਹਾਂ, ਤਾਂ ਸਾਡੀ ਹਮਦਰਦੀ ਉਹਨਾਂ ਦੇ ਨਾਲ ਜ਼ਰੂਰ ਹੈ। ਸੋ ਸ਼ਬਦ ਚੋਣ ਅਸੀਂ ਉਹ ਚੁਣਿਆ ਕਰੀਏ ਜਿਹੜੀ ਇੱਕ ਪੀੜਤ ਦੀ ਹੋਣੀ ਚਾਹੀਦੀ ਹੈ, ਨਾ ਕਿ ਇੱਕ ਸਰਕਾਰੀ ਧਿਰ ਦੀ ਜਿਹੜੀ ਸ਼ਬਦ ਚੋਣ ਆ ਉਹ ਫਿਰ ਉਸ ਚੀਜ਼ ਨੂੰ ਫਿੱਕਾ ਪਾ ਦਿੰਦੀ ਹੈ, ਉਸ ਦਰਦ ਨੂੰ, ਉਸ ਪੀੜ ਨੂੰ, ਉਸ ਸੱਟ ਨੂੰ। ਉਹ ਆਲਰੇਡੀ ਉਹ ਦੰਗੇ ਕਹਿਣਾ ਚਾਹੁੰਦੇ ਨੇ ਇਹਨਾਂ ਚੀਜ਼ਾਂ ਨੂੰ, ਉਹ ਦੰਗੇ ਕਹਿ ਕੇ ਉਹਨਾਂ ਨੂੰ ਕਿਉਂ ਲੱਗਦਾ ਵੀ ਸਾਡੀ ਜਿਹੜੀ ਕਲੰਕ ਆ ਸਾਡੇ ਮੱਥੇ ਤੇ ਉਹ ਲੈ ਜਾਊਗਾ। ਉਹ ਆਲਰੇਡੀ ਆਪਰੇਸ਼ਨ ਬਲੂ ਸਟਾਰ ਕਹਿਣਾ ਚਾਹੁੰਦੇ ਨੇ, ਕਿਉਂਕਿ ਆਰਮੀਜ਼ ਦੇ ਵਿੱਚ ਆਪਰੇਸ਼ਨ ਚੱਲਦੇ ਰਹਿੰਦੇ ਨੇ। ਪਰ ਨਹੀਂ, ਸਾਡੇ ਲਈ ਉਹ ਦਰਬਾਰ ਸਾਹਿਬ ਤੇ ਹਮਲਾ ਹੋਣਾ ਚਾਹੀਦਾ। ਅਕਾਲ ਤਖਤ ਸਾਹਿਬ ਤੇ ਹਮਲਾ, ਦਰਬਾਰ ਸਾਹਿਬ ਤੇ ਹਮਲਾ ਅਸੀਂ ਕਹੀਏ, ਉਹ ਲਫ਼ਜ਼ ਉਹਨਾਂ ਦਾ, ਉਹਨਾਂ ਦੇ ਆਪਰੇਸ਼ਨ ਦਾ ਲਫ਼ਜ਼ ਅਸਲ ਦੇ ਵਿੱਚ, ਜਿਵੇਂ ਆਰਮੀ ਦੇ ਕੋਡ ਹੁੰਦੇ ਆ। ਸੋ ਖੈਰ, ਇਸ ਪ੍ਰੋਗਰਾਮ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਪੰਜਾਬੀ ਰੇਡੀਓ USA ਦੀ ਅਗਲੀ ਪੇਸ਼ਕਸ਼ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਨਾਲ ਵਿਸ਼ਵ ਭਰ ਦੇ ਵਿੱਚ ਵਾਪਰੀਆਂ ਅਹਿਮ ਤੇ ਵੱਡੀਆਂ ਘਟਨਾਵਾਂ ਬਾਰੇ ਤੁਹਾਨੂੰ ਦਿੱਤੀਆਂ ਜਾਣੀਆਂ ਖਾਸ ਜਾਣਕਾਰੀਆਂ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਜਿਨ੍ਹਾਂ ਸਰੋਤਿਆਂ ਦੀਆਂ ਕਾਲਸ ਨਹੀਂ ਲਈਆਂ ਗਈਆਂ ਉਹਨਾਂ ਤੋਂ ਮਾਫੀ, ਅਗਲੀ ਵਾਰੀ ਉਹ 8:30 ਵਜੇ ਕਾਲ ਕਰਕੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਸਕਦੇ ਨੇ, ਕਿਉਂਕਿ ਸਮਾਂ ਇਜਾਜ਼ਤ ਨਹੀਂ ਦਿੰਦਾ। ਬਹੁਤ ਬਹੁਤ ਧੰਨਵਾਦ।